ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸੱਥ। ਸਾਂਝੀ ਸੱਥ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਸ ਵੇਲੇ ਕੈਲੀਫੋਰਨੀਆ ਦੇ ਸਮਾਲ ਬਿਜ਼ਨਸ ਓਨਰਸ ਦੇ ਨਾਲ, ਛੋਟੇ ਕਾਰੋਬਾਰੀਆਂ ਦੇ ਨਾਲ ਜੁੜੇ ਇੱਕ ਅਹਿਮ ਮਸਲੇ ਨੂੰ, ਇੱਕ ਅਹਿਮ ਬਿੱਲ ਨੂੰ ਲੈ ਕੇ। ਉਸ ਬਿੱਲ ਦੇ ਵਿਰੋਧ ਦੇ ਵਿੱਚ ਅੱਜ ਕੈਪੀਟਲ ਹਿੱਲ ਦੇ ਮੂਹਰੇ ਭਰਵਾਂ ਡਟਵਾਂ ਇਕੱਠ ਪੰਜਾਬੀਆਂ ਨੇ ਕੀਤਾ ਹੈ ਤੇ ਡਟਵਾਂ ਵਿਰੋਧ ਇੱਕ ਪੰਜਾਬੀ ਭਾਈਚਾਰੇ ਵੱਲੋਂ ਤੇ ਨਾਲ-ਨਾਲ ਦੂਜੇ ਭਾਈਚਾਰਿਆਂ ਦੇ ਕਈ ਸਮਾਲ ਬਿਜ਼ਨਸ ਓਨਰਸ ਵੱਲੋਂ ਕੀਤਾ ਗਿਆ। ਪੰਜਾਬੀ ਰੇਡੀਓ ਯੂਐਸਏ ਤੇ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਲਗਭਗ 2 ਹਫ਼ਤਿਆਂ ਤੋਂ ਇਸ ਬਿੱਲ ਦੇ ਬਾਰੇ, ਇਹਦੇ ਜਿਹੜੇ ਮਾਰੂ ਜਿਹੜੇ ਪ੍ਰਭਾਵ ਆ, ਉਹਨਾਂ ਦੇ ਬਾਰੇ ਚਰਚਾ ਕਰ ਰਹੇ ਹਾਂ ਤੇ ਤੁਹਾਨੂੰ ਇਹ ਵੀ ਜਾਣਕਾਰੀਆਂ ਦੇ ਰਹੇ ਹਾਂ ਕਿ ਕਿੱਥੇ-ਕਿੱਥੇ ਕੀ-ਕੀ ਹੋ ਰਿਹਾ। ਸੋ ਬਹੁਤ ਵੱਡੀ ਪੱਧਰ ਦੇ ਉੱਤੇ ਪੰਜਾਬੀ ਭਾਈਚਾਰੇ ਦੇ ਨਾਲ ਜੁੜੇ ਜਿਹੜੇ ਸਮਾਲ ਬਿਜ਼ਨਸ ਓਨਰਸ ਨੇ, ਉਹ ਉਸ ਬਿੱਲ ਦੇ ਵਿਰੋਧ ਦੇ ਵਿੱਚ ਪਹੁੰਚੇ ਨੇ। ਜਿਸ ਤਰੀਕੇ ਦੇ ਨਾਲ ਇਹ ਬਿੱਲ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜਾ SB 553 ਹੈ, ਇਹ ਬਿੱਲ ਚੋਰੀਆਂ ਨੂੰ ਹੱਲਾਸ਼ੇਰੀ ਦਿੰਦਾ। ਇਹ ਬਿੱਲ ਚੋਰਾਂ ਨੂੰ ਹੱਲਾਸ਼ੇਰੀ ਦਿੰਦਾ ਤੇ ਸਮਾਲ ਬਿਜ਼ਨਸ ਓਨਰਸ ਦੇ ਲਈ ਇਹ ਮਾਰੂ ਸਾਬਤ ਹੋਊਗਾ, ਕਿਉਂਕਿ ਜੇਕਰ ਤੁਸੀਂ ਆਪਣੇ ਸਟੋਰ ਦੇ ਵਿੱਚ ਵੜੇ ਚੋਰ ਨੂੰ ਰੋਕ ਹੀ ਨਹੀਂ ਸਕੋਗੇ, ਜੇਕਰ ਤੁਹਾਡਾ ਇੰਪਲਾਈ, ਤੁਹਾਡਾ ਕਰਮਚਾਰੀ ਉਹਨੂੰ ਰੋਕ ਹੀ ਨਹੀਂ ਸਕਦਾ, ਜੇਕਰ ਪੁਲਿਸ ਉਹਨੂੰ ਕੁਝ ਕਹਿ ਹੀ ਨਹੀਂ ਸਕਦੀ, ਤੇ ਇਹਦਾ ਮਤਲਬ ਇਹ ਹੈ ਕਿ ਬਾਜ਼ਾਰ ਖੁੱਲਾ ਵਾ ਤੇ ਬਸ ਬੰਦਾ ਡਾਕਾ ਮਾਰਨ ਵਾਲਾ ਚਾਹੀਦਾ। ਕਿਉਂਕਿ ਚੋਰੀ ਤਾਂ ਨਜ਼ਰੋਂ ਓਹਲੇ ਹੁੰਦੀ ਹੈ, ਚੋਰੀ ਤਾਂ ਚੋਰੀ ਛਿਪੇ ਹੁੰਦੀ ਹੈ ਨਾ, ਪਰ ਇਹ ਤਾਂ ਜੇ ਕਿਸੇ ਦੀਆਂ ਅੱਖਾਂ ਸਾਹਮਣੇ ਆਪਾਂ ਕਿਸੇ ਨੂੰ ਲੁੱਟਦੇ ਹਾਂ ਤੇ ਉਹ ਤਾਂ ਡਾਕਾ ਹੀ ਹੋ ਗਿਆ। ਸੋ ਹੁਣ ਬਿੱਲ ਕਹਿੰਦਾ, ਕਾਨੂੰਨ ਕਹਿੰਦਾ ਕਿ ਡਾਕੇ ਦੇ ਵਿਰੁੱਧ ਤੁਸੀਂ ਬੋਲ ਵੀ ਨਹੀਂ ਸਕਦੇ, ਆਪਣੀ ਆਵਾਜ਼ ਬੁਲੰਦ ਵੀ ਨਹੀਂ ਕਰ ਸਕਦੇ। ਪਰ ਇੱਕ ਵਾਰ ਮੁੜ ਤੋਂ ਪੰਜਾਬੀਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਇਸ ਲਾਮਬੰਦੀ ਦੇ ਉੱਤੇ ਆਪਾਂ ਬਹੁਤ ਦਿਨਾਂ ਤੋਂ ਬੜੇ ਯਤਨ ਕਰ ਰਹੇ ਸਾਂ। ਉਹਨਾਂ ਯਤਨਾਂ ਨੂੰ ਬੂਰ ਪਿਆ। ਕੈਪੀਟਲ ਹਿੱਲ ਦੇ ਮੂਹਰੇ ਸਮਾਲ ਬਿਜ਼ਨਸ ਓਨਰਸ ਦੇ ਨਾਲ ਜਿਹੜੇ ਵੀ ਪੰਜਾਬੀ ਕਾਰੋਬਾਰ, ਸਾਡੇ ਕਾਰੋਬਾਰੀ ਭਰਾ ਜੁੜੇ ਨੇ, ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਸ ਬਿੱਲ ਦਾ ਵਿਰੋਧ ਕੀਤਾ ਤੇ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਸਾਡੀ ਤਕਰੀਬਨ ਸਾਰੀ ਵਾਂਗੂ ਟੀਮ ਉੱਥੇ ਜਿਹੜੀ ਪਹੁੰਚੀ ਹੈ। ਵੱਖ-ਵੱਖ ਕੋਈ ਉੱਥੇ ਬਿੱਲ ਦੇ ਵਿਰੋਧ ਦੇ ਵਿੱਚ ਜੋ ਲੋਕ ਕਹਿਣੇ ਨੇ ਉਹਨਾਂ ਨੂੰ ਕਵਰ ਕਰ ਰਿਹਾ, ਕਿ ਉੱਥੋਂ ਤਸਵੀਰਾਂ ਲੈ ਰਿਹਾ ਔਰ ਕੋਈ ਲਾਈਵ ਨੂੰ ਹੈਂਡਲ ਕਰ ਰਿਹਾ। ਸੋ ਪੰਜਾਬੀ ਰੇਡੀਓ ਯੂਐਸਏ ਦੇ ਇਸ ਵੇਲੇ ਫੇਸਬੁੱਕ ਪੇਜ ਤੇ ਯੂਟਿਊਬ ਪੇਜ ਤੇ ਤੁਸੀਂ ਉਸ ਲਾਈਵ ਨੂੰ ਦੇਖ ਸਕਦੇ ਹੋ। ਮੇਰੇ ਨਾਲ ਇਸੇ ਚਰਚਾ ਦੇ ਵਿੱਚ ਹੀ ਹੋਰ ਗੱਲਾਂ ਬਾਤਾਂ ਕਰਨ ਦੇ ਲਈ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਜੀ। ਜੀ। ਤੇ ਤੁਸੀਂ ਦੱਸਿਆ ਹੀ ਆ ਕਿ ਪ੍ਰੋਟੈਸਟ ਦੇ ਬਾਰੇ, ਕਿ ਉੱਥੇ ਪ੍ਰੋਟੈਸਟ ਤੇ ਗਏ ਹੋਏ ਆ ਜੀ, ਜੀ। ਤੇ ਪ੍ਰੋਟੈਸਟ ਹੈ ਜਿਹੜਾ ਬਹੁਤ ਜ਼ਰੂਰੀ ਆ ਸਾਨੂੰ ਆਪਣੀ ਰੋਜੀ ਰੋਟੀ ਦੇ ਲਈ, ਜੀ, ਜੀ। ਸਾਨੂੰ ਆਪਣੇ ਬੱਚਿਆਂ ਦੀ ਖਾਤਰ ਜੋ ਜੀ, ਜੀ। ਅਸੀਂ ਕੰਮ ਕਾਰ ਕਰਦੇ ਆ, ਉਹ ਜੋ ਕਮਾਈ ਕਰਦੇ ਆ ਆਪਣੇ ਖਰਚੇ ਤੋਰਨ ਦੇ ਲਈ, ਜੀ, ਜੀ। ਉਸ ਨੂੰ ਬਚਾਉਣ ਦੀ ਖਾਤਰ। ਤੁਸੀਂ ਬੜੀ ਵਧੀਆ ਗੱਲ ਕੀਤੀ ਆ ਕਿ ਚੋਰੀ ਜਿਹੜੀ ਆ ਉਹ ਅੱਖਾਂ ਦੇ ਓਹਲੇ ਓਹਲੇ ਹੁੰਦੀ ਹੈ। ਹੁੰਦੀ ਹੈ, ਹਾਂਜੀ। ਹਾਂ, ਪਰ ਇੱਥੇ ਤਾਂ ਬਿਲਕੁਲ ਸਹੀ ਗੱਲ ਆ ਕਿ ਤੁਹਾਨੂੰ ਤੁਹਾਡੇ ਸਾਹਮਣੇ ਹੋਊਗੀ। ਜੀ, ਡਾਕਾ ਵੱਜੂਗਾ। ਹਾਂ, ਜੀ। ਕਿਸੇ ਨੂੰ ਡੋਰ ਤੋੜਨੇ ਦੀ ਲੋੜ ਨਹੀਂ। ਤੁਸੀਂ ਉੱਥੇ ਖੜੇ ਹੋਵੋਗੇ, ਜੀ। ਤੁਹਾਡੇ ਹੋਰ ਲੋਕ ਆਲੇ ਦੁਆਲੇ ਹੋਣਗੇ, ਤਾਂ ਪੁਲਿਸ ਬਾਹਰ ਖੜੀ ਹੋਊਗੀ, ਤੁਹਾਡਾ ਸਿਕਿਉਰਿਟੀ ਗਾਰਡ ਖੜਾ ਹੋਊਗਾ, ਜੀ, ਕੁਝ ਕਹਿ ਹੀ ਨਹੀਂ ਸਕੋਗੇ। ਕਹਿ ਨਹੀਂ ਸਾਨੂੰ ਸਕਦੇ। ਹਾਂ, ਪਤਾ ਨਹੀਂ ਇਹ ਲੋੜ ਕੀ ਪਈ ਐਮਪਲਾਈ ਦੀ, ਚੁੱਪ ਹੂੰ, ਕਰਕੇ ਡੋਰ ਖੋਲਿਆ ਵੋ, ਸਵੇਰ ਨੂੰ ਅਨਲੌਕ ਕਰਿਆ ਵੋ, ਤੇ ਤੁਹਾਡਾ ਹੂੰ। ਜੀ ਕਰਦਾ ਪੈਸੇ ਰੱਖੋ, ਨਹੀਂ ਰੱਖੋ, ਤੇ ਤੁਸੀਂ ਆਪਣੀਆਂ ਰੇੜੀਆਂ ਭਰ ਕੇ ਲਈ ਜਾਓ। ਕਿੰਨੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ। ਜੀ, ਬਿਲਕੁਲ। ਬਹੁਤ ਸੋ ਮਾੜੀ ਗੱਲ ਆ ਜੀ। ਬਿਲਕੁਲ ਜੀ, ਇਹ ਜਿਹੜੀ SB 553 ਹੈ, ਇਹਦੀ ਬਾਬਤ ਜਦੋਂ ਆਪਾਂ ਲਗਾਤਾਰ ਖਬਰਾਂ ਦੇ ਵਿੱਚ ਗੱਲਬਾਤ ਕਰਦੇ ਹਾਂ ਤਾਂ ਅੱਜ ਸਵੇਰੇ ਵੀ ਹਰਜੋਤ ਸਿੰਘ ਖਾਲਸਾ ਜੀ ਜਾਣਕਾਰੀ ਦੇ ਰਹੇ ਸੀ ਇੱਕ ਲੁੱਟ ਦੀ ਘਟਨਾ ਦੀ, ਕਿ ਬੀਬੀ ਆਈ, ਉਹਨੇ ਸਾਰਾ ਸਮਾਨ ਆਪਣਾ ਬੈਗ ਭਰਿਆ, ਟਰਾਲੀ ਭਰੀ, ਤੇ ਉਹਨੂੰ ਕਿਸੇ ਵੀ ਸਟੋਰ ਵਾਲੇ ਨੇ ਰੋਕਿਆ, ਉਹ ਰੁਕੀ ਨਾ। ਬਾਅਦ ਵਿੱਚ ਪੁਲਿਸ ਆਈ, ਉਹਦਾ ਕੱਖ ਵੀ ਨਹੀਂ ਕੀਤਾ ਜਾ ਸਕਿਆ। ਜੇਕਰ ਤਾਂ ਤੁਸੀਂ ਇਸ ਲੁੱਟ ਦੇ, ਇਸ ਡਾਕੇ ਦੇ ਚਸ਼ਮਦੀਦ ਗਵਾਹ ਬਣਨਾ ਹੈ ਤੇ ਬੇਸ਼ੱਕ ਹੱਥ ਧਰ ਕੇ ਬੈਠੇ ਰਹੋ, ਪਰ ਜੇਕਰ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋਗੇ। ਪਹਿਲੇ ਦਿਨ ਹੀ ਜਦੋਂ ਇਸ ਬਿੱਲ ਨੂੰ ਲੈ ਕੇ ਲਾਮਬੰਦੀ ਸ਼ੁਰੂ ਹੋਈ ਸੀ ਬਲਵਿੰਦਰ ਕੌਰ ਜੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਤੇ ਜਦੋਂ ਇੱਕ ਕਾਲ ਫਲੱਡ ਆਇਆ ਸੀਗਾ ਕਾਲਸ ਦਾ, ਤੇ ਉਹਨਾਂ ਨੇ ਫਿਰ ਇੱਥੇ ਸਾਡੇ ਰੇਡੀਓ ਵੀ ਕਾਲ ਕੀਤੀ ਕਿ ਭਾਈ ਇਹ ਸੋਰਸ ਕੀ ਹੈ, ਕੌਣ ਇੰਨੀ ਲਾਮਬੰਦੀ, ਕੌਣ ਇੰਨੀ ਲੋਕਾਂ ਨੂੰ ਜਾਗਰੂਕਤਾ, ਅਵੇਅਰਨੈਸ ਫੈਲਾ ਰਿਹਾ। ਤੇ ਫਿਰ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੀ ਇਤਰਾਜ਼ ਨੇ, ਤਾਂ ਅਸੀਂ ਜਿਹੜੇ ਲੋਕਾਂ ਦੇ ਇਤਰਾਜ਼ ਨੇ ਉਹਨਾਂ ਦੇ ਮੂਹਰੇ ਰੱਖੇ, ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਬਾਅਦ ਦੇ ਵਿੱਚ ਉਹਨਾਂ ਨੇ ਕਾਲਾਂ ਨੂੰ ਮੈਨੂਪਲੇਟ ਕਰਨਾ, ਉਹਨਾਂ ਨੂੰ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ। ਚਲੋ, ਉਹ ਇੱਕ ਅਲੱਗ ਤਰ੍ਹਾਂ ਦਾ ਵਿਸ਼ਾ ਹੋ ਸਕਦਾ ਹੈ, ਪਰ ਆਪਣਾ ਅੱਜ ਦਾ ਇਹ ਵਿਸ਼ਾ ਇਹ ਹੈ ਕਿ ਜੇਕਰ ਤੁਸੀਂ ਇੱਥੇ ਕੋਈ ਲੋਕ, ਕਈ ਜਾਣੇ ਇੱਥੇ 30 ਸਾਲਾਂ ਤੋਂ ਲੱਗਿਆ, ਕੋਈ 40 ਸਾਲਾਂ ਤੋਂ ਮਿਹਨਤ ਕਰਨ ਲੱਗਿਆ, ਔਰ ਕੋਈ ਕਿਸੇ ਨੇ ਦਿਨ ਨਹੀਂ ਵੇਖਿਆ, ਰਾਤ ਨਹੀਂ ਵੇਖੀ, ਧੁੱਪ ਨਹੀਂ ਵੇਖੀ, ਭੁੱਖ ਤੇ ਕੱਟੀ ਆ, ਔਰ ਜੇਕਰ ਤੁਸੀਂ ਇਸ ਤਰ੍ਹਾਂ
ਲੁੱਟ ਦੇ, ਆਪਣੇ ਹੀ ਕਾਰੋਬਾਰ ਆਪਣੇ ਹੀ ਹੱਥੀਂ ਖੜੇ ਕੀਤੇ ਕੰਪੇਅਰ ਦੇ ਤੁਸੀਂ ਚਸ਼ਮਦੀਦ ਗਵਾਹ ਬਣਨਾ ਵਾ, ਤੇ ਫਿਰ ਇਹਨੂੰ ਅਸੀਂ ਅਮਰੀਕਾ ਕਿਵੇਂ ਕਵਾਂਗੇ, ਫਿਰ ਅਸੀਂ ਇਹਨੂੰ ਕੈਲੀਫੋਰਨੀਆ ਕਿਵੇਂ ਕਵਾਂਗੇ। ਸੋ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰੇ ਨੇ ਇੱਕ ਵਾਰ ਮੁੜ ਤੋਂ ਆਪਣੀ ਜਿਹੜੀ ਲਾਮਬੰਦੀ ਉਹ ਦਿਖਾਈ ਹੈ, ਤੇ SB 553 ਦੇ ਅਗੇਂਸਟ ਪ੍ਰੋਟੈਸਟ ਕੀਤਾ ਕੈਲੀਫੋਰਨੀਆ ਦੇ ਵਿੱਚ। ਜਿਹੜੀ ਕੈਪੀਟਲ ਹਿੱਲ ਆ ਉੱਥੇ ਮੁੱਢਲੇ ਪੜਾਅ ਦੇ ਵਿੱਚ ਇਸ ਪ੍ਰੋਟੈਸਟ ਨੂੰ ਵੀ ਕਈ ਲੋਕਾਂ ਵੱਲੋਂ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਵੇਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ, YouTube ਦੇ ਉੱਤੇ ਇਹਦਾ ਫਲਾਇਰ ਉਹ ਪੈਂਦਾ ਹੈ, ਤੇ ਉਸ ਤੋਂ ਬਾਅਦ ਫਿਰ ਕੁਛ ਲੋਕਾਂ ਨੇ ਇਹਦੇ ਨਾਲ ਐਡੀਟਿੰਗ ਕੀਤੀ, ਕੋਈ ਛੇੜਛਾੜ ਕੀਤੀ। ਸਾਨੂੰ ਉਹਦੇ ਨਾਲ ਕੋਈ ਇਤਰਾਜ਼ ਨਹੀਂ, ਸੂਚਨਾ ਜਾਣੀ ਚਾਹੀਦੀ ਹੈ, ਜਾਣਕਾਰੀ ਜਾਣੀ ਚਾਹੀਦੀ ਹੈ। ਅਸੀਂ ਕਹਿੰਦੇ ਸਾਡਾ ਵੀ ਕੰਟੈਂਟ ਚੋਰੀ ਕਰਕੇ ਜੇ ਜਾਂਦੀ ਆ, ਚਲੋ ਅਸੀਂ ਫਿਰ ਵੀ ਕਦੇ ਸਿਰੇ ਨਹੀਂ ਗਏ ਇਸ ਮਸਲੇ ਦੇ ਵਿੱਚ ਕਿ ਚਲੋ ਕੋਈ ਨਾ ਜਾਣਕਾਰੀ ਜਾਣ ਦਿਓ। ਪਰ ਫਿਰ ਵੀ ਅੱਜ ਕਾਲਾਂ ਪੰਜਾਬੀ ਰੇਡੀਓ USA ਦੇ ਆਫਿਸ ਦੇ ਵਿੱਚ ਬਹੁਤ ਆਈਆਂ ਰਾਊਟ ਦੇ ਬਾਰੇ, ਟਾਈਮਿੰਗ ਨੂੰ ਲੈ ਕੇ, ਤਾਂ ਹਰ ਚੀਜ਼ ਅੱਗੇ ਤੋਂ ਵੀ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਦਈਏ ਵੀ ਅੱਗੇ ਤੋਂ ਵੀ ਜਦੋਂ ਕੋਈ ਇਹੋ ਜਿਹਾ ਪ੍ਰੋਟੈਸਟ, ਕੋਈ ਇਹੋ ਜਿਹਾ ਭਾਈਚਾਰੇ ਦੇ ਲਈ ਕਿਤੇ ਖੜਨ ਦੀ ਲੋੜ ਹੁੰਦੀ ਹੈ, ਕਿਤੇ ਕੌਮ ਦੇ ਲਈ ਖੜਨ ਦੀ ਲੋੜ ਹੁੰਦੀ ਹੈ, ਕਿਤੇ ਪੰਜਾਬੀਆਂ ਦੇ ਲਈ ਖੜਨ ਦੀ ਲੋੜ ਹੁੰਦੀ ਹੈ, ਕਿਰਤੀਆਂ ਦੇ ਲਈ ਖੜਨ ਦੀ ਲੋੜ ਹੁੰਦੀ ਹੈ, ਤਾਂ ਉਹਦੇ ਲਈ ਹਮੇਸ਼ਾ ਪੰਜਾਬੀ ਰੇਡੀਓ USA ਦਾ ਇਹ ਮੰਚ ਤੁਹਾਡਾ ਤੇ ਇਹ ਹਾਜ਼ਰ ਹੈ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਝ ਹੀ ਮਿੰਟਾਂ, ਸਕਿੰਟਾਂ, ਘੰਟਿਆਂ ਦੇ ਦਰਮਿਆਨ ਹੀ ਕੋਈ ਵੀ ਐਸਾ ਮਸਲਾ ਹੈ ਤਾਂ ਉਹਦੀ ਜਾਣਕਾਰੀ ਸਾਡੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਆ, ਚਾਹੇ ਉਹ ਫੇਸਬੁੱਕ ਪੇਜ ਆ, ਚਾਹੇ ਉਹ ਇੰਸਟਾਗ੍ਰਾਮ ਦਾ ਪੇਜ ਆ, ਉਹਦੇ ਉੱਤੇ ਤੁਹਾਨੂੰ ਬਾਤਫਸੀਲ ਉਹਦੀ ਟਾਈਮਿੰਗ ਨੂੰ ਲੈ ਕੇ, ਉਹਦੇ ਸਥਾਨ ਨੂੰ ਲੈ ਕੇ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ ਆ। ਔਰ ਤੁਸੀਂ ਬੜਾ ਭਰਵਾਂ ਹੁੰਗਾਰਾ ਦਿੱਤਾ ਹੈ ਕਾਲਸ ਦੇ ਰੂਪ ਦੇ ਵਿੱਚ। ਜਿੰਨੇ ਵੀ ਸ਼ੋਅ ਹੋਏ ਨੇ ਇਸ ਮਸਲੇ ਨੂੰ ਲੈ ਕੇ, ਤੁਸੀਂ ਉਹਨਾਂ ਦੇ ਵਿੱਚ ਆਪਣੀ ਜਿਹੜੀ ਹਿੱਸੇਦਾਰੀ ਪਾਈ ਹੈ। ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੀਆਂ ਕਾਲਸ ਸੀਗੀਆਂ, ਉਸ ਤੋਂ ਬਾਅਦ ਟਾਈਮਿੰਗ ਨੂੰ ਲੈ ਕੇ ਬਹੁਤ ਸਾਰਾ ਕੁਛ ਹੋਇਆ, ਪਰ ਆਪਾਂ ਸਾਰੇ ਕਾਸੇ ਨੂੰ ਹੀ ਐਕਸੈਪਟ ਕਰਦੇ ਹੋਏ, ਚਾਹੇ ਫਲਾਇਰ ਕੋਈ ਹੋਰ ਛਪ ਗਿਆ, ਸਾਡੇ ਫਲਾਇਰ ਤੋਂ ਕੋਈ ਹੋਰ ਕਾਪੀ ਕਰਕੇ ਡਾਟਾ ਕੋਈ ਹੋਰ ਐਡੀਟਿੰਗ ਕਰ ਗਿਆ, ਚਲੋ ਉਹ ਮੁਬਾਰਕ ਉਹਨਾਂ ਨੂੰ। ਪਰ ਖੈਰ ਅਸੀਂ ਇਸ ਗੱਲੋਂ ਸਾਨੂੰ ਇਹ ਤਸੱਲੀ ਹੈ ਕਿ ਅੱਜ ਵੀ ਪੰਜਾਬੀ ਜਿਹੜੇ ਲੋਕ ਨੇ ਉਹ 7 ਸਮੁੰਦਰਾਂ ਪਾਰ ਵੀ ਆਪਣੀ ਲੁੱਟ ਦੇ, ਆਪਣੀ ਕਿਰਤ ਦੀ ਲੁੱਟ ਦੇ ਜਿਹੜਾ ਉਹਦੇ ਡਾਕਾ ਪੈਣ ਜਾ ਰਿਹਾ ਸੀ, ਉਹਦੇ ਵਿਰੋਧ ਦੇ ਵਿੱਚ ਖੜੇ ਹੋਏ ਆ, ਡਟਵਾਂ ਵਿਰੋਧ ਕੀਤਾ, ਤੇ ਉਮੀਦ ਕਰਦੇ ਹਾਂ ਅਸੀਂ ਕਿ ਇਹ ਬਿੱਲ ਜਿਹੜਾ ਜ਼ਰੂਰ ਉਹ ਵਾਪਸ ਹੋਊਗਾ, ਕਿਉਂਕਿ ਇਹ ਇਕੱਲਾ ਬਿੱਲ ਨਹੀਂ ਹੈ, ਇਹ ਬਿੱਲ ਤੁਹਾਡੇ ਹੱਥ ਵੜਦਾ ਹੈ, ਇਹ ਬਿੱਲ ਤੁਹਾਡੇ ਅਖਤਿਆਰਾਂ ਤੇ ਡਾਕਾ ਵੀ ਹੈ। ਜਦੋਂ ਤੁਸੀਂ ਆਪਣੀ ਲੁੱਟ ਦੇ ਵਿਰੁੱਧ, ਕਿਸੇ ਡਾਕੇ ਦੇ ਵਿਰੁੱਧ ਬੋਲ ਹੀ ਨਾ ਸਕੋਗੇ, ਤਾਂ ਤੁਸੀਂ ਉੱਥੇ ਕੀ ਕਰੋਗੇ? ਕੀ ਅਸੀਂ ਆਪਣੇ ਡਾਕੇ ਦੇ ਚਸ਼ਮਦੀਦ ਗਵਾਹ ਬਣਨਾ ਵਾ? ਕਿ ਇਹਦੇ ਨਾਲ ਸਾਡੀ ਜਿਹੜੀ ਆਪਸੀ ਅਮਰੀਕਾ ਦੇ ਵਿੱਚ ਇੱਕ ਫਰੀਡਮ ਆਫ ਸਪੀਚ ਆ, ਜਾਂ ਰਾਈਟਸ ਨੇ ਸਾਡੇ ਕਿਸੇ ਵੀ ਗੈਰ ਕਾਨੂੰਨੀ ਕੰਮ ਰੋਕਣ ਦੇ, ਉਹ ਵੀ ਪ੍ਰਭਾਵਿਤ ਹੁੰਦੇ ਆ। ਸੋ ਕੱਲਾ ਇਹ ਨਹੀਂਗਾ, ਬਿੱਲ ਦੇ ਬਹੁਤ ਸਾਰੇ ਮਾਰੂ ਪ੍ਰਭਾਵ ਨੇ। ਸਾਰੇ ਸਮਾਲ ਬਿਜ਼ਨਸ ਓਨਰਸ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਚੀਜ਼ ਦਾ ਵਿਰੋਧ ਕੀਤਾ, ਔਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਉੱਤੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਜੇਕਰ ਕਿਸੇ ਕਾਰਨ ਕਰਕੇ ਤੁਸੀਂ ਨਹੀਂ ਪਹੁੰਚ ਸਕੇ ਉੱਥੇ, ਤਾਂ ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ, ਔਰ ਦੱਸ ਸਕਦੇ ਹੋ ਕਿ ਜੇਕਰ ਤੁਸੀਂ ਨਹੀਂ ਪਹੁੰਚੇ ਤਾਂ ਕਿਸ ਤਰੀਕੇ ਦੇ ਨਾਲ। ਪਹਿਲੀ ਗੱਲ ਤਾਂ ਪਹੁੰਚਣਾ ਜ਼ਰੂਰੀ ਸੀ, ਪਰ ਫਿਰ ਵੀ ਜੇਕਰ ਨਹੀਂ ਪਹੁੰਚੇ ਤਾਂ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਬਿੱਲ ਦੇ ਵਿਰੋਧ ਦੇ ਵਿੱਚ ਆਪਣਾ ਜਿਹੜਾ ਵਿਰੋਧ ਹੈ, ਪ੍ਰੋਟੈਸਟ ਹੈ, ਉਹ ਆਪਣਾ ਜਿਹੜਾ ਰੋਸ ਹੈ ਉਹ ਜ਼ਾਹਰ ਕੀਤਾ। ਜੀ ਬਲਵਿੰਦਰ ਕੌਰ ਜੀ। ਜੀ ਬਿਲਕੁਲ। ਆਪਣੇ ਨਾਲ ਇੰਦਰਜੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ, ਤੇ ਸ਼ਰਮਾ ਜੀ ਨੂੰ ਵੀ ਬਹੁਤ ਬਹੁਤ ਸਤਿ ਸ੍ਰੀ ਅਕਾਲ। ਤੇ ਸਾਰੇ ਮੈਂ ਧੰਨਵਾਦੀ ਕਰਦਾ। ਸਭ ਤੋਂ ਪਹਿਲਾਂ ਧੰਨਵਾਦ ਵੀ ਪੰਜਾਬੀ USA ਰੇਡੀਓ ਦਾ ਪਲੇਟਫਾਰਮ ਸਾਨੂੰ ਸਮੇਂ-ਸਮੇਂ ਸਿਰ ਅਵੇਅਰ ਕਰਦਾ ਹੈਗਾ, ਤੇ ਹੋਰ ਇਹ ਜੇ ਪਾਸਿਓਂ ਸਾਡੇ ਜਿਹੜੇ ਕਾਨੂੰਨ ਇਹ ਬਣੇ ਸੀਗੇ, ਤੇ ਇਹ ਕਾਨੂੰਨ ਹੈ ਜਿਹੜਾ ਅਸੀਂ ਇਹਦੇ ਬਾਰੇ ਵੇਖਲੇ ਹੋਏ ਵੀ ਸੀਗੇ, ਸਾਨੂੰ ਪਤਾ ਹੀ ਨਹੀਂ ਸੀਗਾ। ਤੇ ਇਹ ਤੁਹਾਡੀ ਟੀਮ ਦਾ, ਸਾਰੀ ਸਮੁੱਚੀ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਜਿਹੜੇ ਵੀਰਾਂ ਨੇ ਅੱਜ ਉਸਨੂੰ ਭਰਵਾਂ ਹੁੰਗਾਰਾ ਦਿੱਤਾ, ਨਾਲ ਮੋਢੇ ਨਾਲ ਮੋਢਾ ਲਾ ਕੇ, ਔਰ ਉਸਨੂੰ ਦੁੱਖ ਨੂੰ ਦੁੱਖ ਸਮਝਿਆ, ਤੇ ਉਹਦੇ ਲਈ ਵੀ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਇਹ ਤੁਸੀਂ ਜ਼ਿਕਰ ਕੀਤੀ ਸੀ ਪਹਿਲਾਂ ਗੱਲ, ਵੈਸੇ ਤਾਂ ਕੋਈ ਸ਼ਬਦ ਹੈ ਨਹੀਂ ਮੇਰੇ ਕੋਲ ਕਹਿਣ ਨੂੰ, ਜਦੋਂ ਤੁਸੀਂ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਕਵਰ ਕਰ ਲਿਆ ਹੈਗਾ, ਤੇ ਬਸ ਉਹਦਾ ਧੰਨਵਾਦ ਹੀ ਕਰ ਸਕਦੇ। ਤੇ ਦੂਜਾ ਇਹਦੇ ਵਿੱਚ ਇਹ ਵੀ ਜਿਹੜੀ ਚੋਰੀ ਹੁੰਦੀ ਹੈ ਉਹ ਅੱਖੋਂ ਉਹਲੇ ਹੁੰਦੀ ਹੈ, ਤੇ ਜਿਹੜੀ ਲੁੱਟ ਹੁੰਦੀ ਹੈ ਉਹ ਸਾਹਮਣੇ ਹੁੰਦੀ ਹੈ, ਪਰ ਜਦੋਂ ਉਹਦੇ ਨਾਲ ਮਾਰਕੁੱਟ ਵੀ ਹੋ ਜੇ ਤਾਂ ਫਿਰ ਉਹ ਡਕੈਤੀ ਬਣ ਜਾਂਦੀ ਹੈ। ਇਹਦੀ ਪਰਿਭਾਸ਼ਾ ਤਿੰਨਾਂ ਦੀ ਹੈਗੀ, ਅੱਡੋ ਅੱਡੀ ਹੈ ਜੀ। ਚੋਰੀ ਉਹ ਹੈ ਜਿਹੜੀ ਅੱਖਾਂ ਤੋਂ ਉਹਲੇ ਹੋਵੇ, ਤੇ ਉਹਦੀ ਪ੍ਰੈਜੈਂਟ ਨਹੀਂ ਹੋਣਾ ਚਾਹੀਦਾ ਮਾਲਕ ਉਹਦੇ ਵਿੱਚ, ਤੇ ਜੇ ਮਤਲਬ ਪ੍ਰੈਜੈਂਟ ਤਾਂ ਹੈਗਾ ਪਰ ਉਹਦੇ ਕੋਲ ਧੱਕੇ ਨਾਲ ਖੋਹ ਲਈ ਜਾਵੇ, ਉਹਨੂੰ ਲੁੱਟ ਹੈ ਜੀ। ਤੇ ਜੇ ਉਹਦੇ ਨਾਲ ਮਾਰਕੁੱਟ ਵੀ ਕੀਤੀ ਜਾਵੇ ਔਰ ਉਹਦੇ ਨੂੰ ਕਹਿੰਦੇ ਮਾਰ ਵੀ ਦਿੱਤਾ ਜਾਵੇ, ਤਾਂ ਉਹ ਡਕੈਤੀ ਆ। ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਵਧੀਆ ਬਹੁਤ ਤਰੀਕੇ ਨਾਲ ਵਧੀਆ ਡਿਫਾਈਨ ਕੀਤੀਆਂ, ਤੇ ਮੈਂ ਸਾਰਿਆਂ ਦਾ ਹੀ ਮਤਲਬ ਕਹਿ ਲਈਏ ਵੀ ਇਸ ਟੀਮ ਦਾ ਤੇ ਸਾਰਿਆਂ ਦਾ ਧੰਨਵਾਦੀ ਹੈ। ਫਿਰ ਤੋਂ ਕਹਿਣਾ ਮੈਂ, ਤੇ ਇਸੇ ਤਰ੍ਹਾਂ ਹੀ ਸਾਨੂੰ ਜਾਗਰੂਕ ਕਰਦੇ ਰਹੋ, ਤੇ ਸਾਡੇ ਵਰਗੇ ਸੁੱਤੇ ਨੂੰ ਜਗਾਈ ਰੱਖੋ ਜੀ। ਆਪ ਜੀ ਦਾ ਤੇ ਸਾਰਿਆਂ ਦਾ ਸੁਣਨ ਵਾਲਿਆਂ ਦਾ ਵੀਰਾਂ ਦਾ ਧੰਨਵਾਦ। ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ।
ਬਿਲਕੁਲ ਜੀ। ਦੇਖੋ, ਜੇ ਮੈਂ ਇਹ ਸੋਚਦੀ ਹੁੰਦੀ ਆ ਕਿ ਵਿਸਲ ਬਲੋਅਰ ਤਾਂ ਹੈਗਾ ਪੰਜਾਬੀ ਰੇਡੀਓ ਯੂਐਸਏ, ਹਾਂਜੀ ਹਾਂਜੀ ਬਿਲਕੁਲ। ਕਿ ਤੁਹਾਡੇ ਹੱਕਾਂ ਤੇ ਡਾਕਾ ਪੈ ਰਿਹਾ। ਬਹੁਤ ਸਾਰੀਆਂ ਐਸੋਸੀਏਸ਼ਨਾਂ ਬਣੀਆਂ ਹੁੰਦੀਆਂ ਆਪਣੀ, ਜਾਂ ਕੋਈ ਗਿੱਧੇ ਭੰਗੜੇ ਦੀ ਆ, ਉਹ ਆਪਣੇ ਲਈ ਬਣੀ ਹੁੰਦੀ ਆ, ਬਿਜ਼ਨਸ ਦੀਆਂ ਆਪਣੇ ਲਈ ਬਣੀਆਂ ਹੋਈਆਂ ਆ। ਬਾਕੀ ਜਿਹੜੀਆਂ ਹੋਰ ਕੰਪਨੀਆਂ ਹੁੰਦੀਆਂ, ਜਿੱਦਾਂ ਰੀਅਲਟਰ ਗਰੁੱਪ ਹੈਗਾ, ਰੀਅਲ ਸਟੇਟ ਵਾਲੇ ਆ, ਉਹਨਾਂ ਦੀਆਂ ਆਪਣੀਆਂ ਬਣੀਆਂ ਹੁੰਦੀਆਂ ਆ। ਜਾਂ ਰੈਂਟਰਸ ਜਿਹੜੇ ਹੁੰਦੇ ਆ, ਰੈਂਟਰਾਂ ਵਾਲਿਆਂ ਦੀਆਂ, ਉਹਨਾਂ ਦੇ ਆਪਣੀਆਂ ਬਣੀਆਂ ਹੁੰਦੀਆਂ। ਸੋ ਜਾਂ ਜਿਹੜੀਆਂ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਦੀਆਂ ਬਣੀਆਂ, ਉਹਨਾਂ ਨੇ ਵਕੀਲ ਹਾਇਰ ਕੀਤੇ ਹੁੰਦੇ ਆ, ਉਹ ਪ੍ਰੋਟੈਕਟ ਕਰਦੇ ਆ। ਉਹ ਫੀਸ ਵੀ ਲੈਂਦੇ ਆ ਸਾਲ ਦੀ, ਪਰ ਉਹ ਪ੍ਰੋਟੈਕਟ ਵੀ ਕਰਦੇ ਆ। ਜਿਸ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਕਿ ਆਹ ਲਾਭ ਬਣਿਆ ਆ। ਇੱਥੇ 4-5 ਮਹੀਨੇ ਅੱਖਾਂ ਹੀ ਨਹੀਂ ਖੁੱਲੀਆਂ ਸਾਡੀਆਂ, ਅਸੀਂ ਹੋਰ ਕੰਮਾਂ 'ਚ ਹੀ ਬੀਜੀ ਰਹੇ। ਅਸੀਂ ਦਿਖਾਵੇ ਦੇ ਵਿੱਚ ਬਹੁਤ ਯਕੀਨ ਰੱਖਦੇ ਹਾਂ। ਦੇਖੋ, ਮੈਨੂੰ ਤੇ ਇਸ ਕਹਿਣ ਦੇ ਵਿੱਚ ਨਹੀਂ, ਮੈਂ ਫੋਟੋ ਦੇਖ ਰਹੀ ਹਾਂ ਉੱਥੇ ਦੀਆਂ, ਉੱਥੇ ਬਸ ਆਪਣੀਆਂ ਉਹ ਬੈਨਰ ਲੈ ਕੇ ਜਾਣਾ ਹੀ, ਇਕੱਲੇ ਆਪਣੀ ਐਸੋਸੀਏਸ਼ਨ ਦਾ ਨਾਂ ਲਿਖ ਕੇ ਨਾ, ਉਹ ਕਾਫੀ ਨਹੀਂ ਹੁੰਦਾ। ਤੁਸੀਂ ਆਪਣੇ, ਤੁਹਾਡੇ ਲਈ ਤੁਹਾਡੇ ਹੱਕ ਆ, ਉਹਨਾਂ ਨੂੰ ਪ੍ਰੋਟੈਕਟ ਕਰੋ। ਤੁਸੀਂ ਫੀਸ ਲੈਂਦੇ ਆ ਲੋਕਾਂ ਤੋਂ, ਤੁਹਾਡੇ ਮੈਂਬਰਸ਼ਿਪ ਇੰਨੀ ਆ, ਦੱਸ ਕੇ ਆਪਾਂ ਕੋਈ ਬੈਨੀਫਿਟ ਹੀ ਲੈਣੇ ਹੁੰਦੇ ਆ। ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰੋ। ਦੇਖੋ, ਲੋਕਾਂ ਦੇ ਬਿਜ਼ਨਸ ਆ, ਰੋਜੀ ਰੋਟੀ ਹੈਗੀ ਆ। ਜੇ ਸਰਕਾਰਾਂ ਨਹੀਂ ਸੁਣਦੀਆਂ, ਸਰਕਾਰਾਂ ਨੂੰ ਸੁਣਾਉਣਾ ਕਿਹਨੇ ਆ? ਜੀ ਬਿਲਕੁਲ। ਆਪਣੇ ਹੱਕਾਂ ਦੀ ਰਾਖੀ ਆਪ ਕਰੋ। ਤੁਹਾਡੇ ਹੱਕ ਆ ਇਹ ਇੰਡੀਆ ਨਹੀਂ ਹੈਗਾ ਵੀ ਸਾਨੂੰ ਮੋਦੀ ਦੇਖ ਲਊਗਾ। ਸਾਨੂੰ ਉਹੀ ਖਤਰਾ ਰਹਿੰਦਾ, ਉਧਰੋਂ ਖਤਰਾ ਰਹਿੰਦਾ, ਸਾਨੂੰ ਇਧਰਲਾ ਵੀਜ਼ਾ ਨਹੀਂ ਮਿਲਣਾ, ਇਧਰੋਂ ਅਸੀਂ ਬੋਲਦੇ ਹੀ ਨਹੀਂ ਕਿ ਸਾਨੂੰ ਉਧਰਲਾ ਵੀਜ਼ਾ ਨਹੀਂ ਮਿਲਣਾ। ਇਹਨਾਂ ਗੱਲਾਂ ਦੇ ਵਿੱਚ ਹੀ ਪੰਜਾਬੀ ਤਾਂ ਬਸ ਚੱਲ ਵੱਸਦੇ ਆ ਇਸੇ ਤਰ੍ਹਾਂ, ਹਨਾ ਜੀ। ਜਿੱਥੇ ਰਹਿੰਦੇ ਆ, ਜਿੱਥੇ ਕੰਮ ਕਰਦੇ ਆ, ਉਸ ਕੰਟਰੀ 'ਚ ਤਾਂ ਤੁਹਾਨੂੰ ਕੋਈ ਨਹੀਂ ਰੋਕਦਾ। ਬਿਲਕੁਲ ਜੀ, ਬਿਲਕੁਲ। ਜਿਨ੍ਹਾਂ ਨੂੰ ਤੁਸੀਂ ਵੋਟ ਦਿੰਦੇ ਆ, ਜਿਨ੍ਹਾਂ ਨੂੰ ਤੁਸੀਂ ਨੋਟ ਦਿੰਦੇ ਆ, ਜਿਨ੍ਹਾਂ ਨੂੰ ਤੁਸੀਂ ਆਪਣੀਆਂ ਪਾਰਟੀਆਂ ਤੇ ਬੁਲਾਉਂਦੇ ਆ, ਜਿਨ੍ਹਾਂ ਲਈ ਫੰਡ ਰੇਜ਼ ਕਰਦੇ ਆ, ਹੁਣ ਕਿਉਂ ਨਹੀਂ ਜ਼ੁਬਾਨ ਖੋਲਦੀ ਸਾਡੀ? ਜੀ ਜੀ। ਤੁਸੀਂ ਪਹਿਲੇ ਹਿੱਸੇ ਦੇ ਵਿੱਚ ਤੁਸੀਂ ਸ਼ੁਰੂ ਗੱਲ ਕੀਤੀ ਆ ਕਿ ਸਾਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਹਾਂਜੀ ਹਾਂਜੀ ਬਿਲਕੁਲ। ਬਹੁਤ ਜ਼ਿਆਦਾ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਸਿਰਫ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਨਹੀਂ। ਸਾਰੀ ਦਿਹਾੜੀ ਕਦੀ ਕਿਸੇ ਦੇ ਫੋਨ ਤੇ ਫੋਨ, ਕਦੀ ਆਹ ਕਿਹਦਾ ਫੋਨ ਆ ਕੌਣ ਕਰ ਰਿਹਾ ਆ, ਕਦੀ ਕੁਛ ਕਦੀ ਕੁਛ, ਵਿੱਚ ਬੰਦੇ ਪਾ ਕੇ ਪਹਿਲਾਂ ਗੱਲ ਕਰ ਲਓ। ਪਹਿਲਾਂ ਗੱਲ ਕਿਉਂ ਕਰ ਲਓ ਜੀ? ਜਦ ਤੁਹਾਡਾ ਡਿਸੀਜਨ ਹੋ ਗਿਆ ਕਿ ਤੁਸੀਂ ਪ੍ਰੋਟੈਸਟ ਕਰਨਾ ਆ, ਤੁਸੀਂ ਦਿਖਾਵਾ ਕਰਨਾ ਆ ਵੀ ਤੁਸੀਂ ਇਸ ਸਾਰੇ ਕਾਨੂੰਨ ਸਾਡੇ ਅਗੇਂਸਟ ਆ। ਜਦੋਂ ਕਾਨੂੰਨ ਲਿਆਂਦਾ ਸੀ, ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਸੀ? ਉਹਦਾ ਤੁਹਾਨੂੰ ਪੁੱਛਿਆ ਸੀਗਾ? ਤੁਹਾਡੀਆਂ ਐਸੋਸੀਏਸ਼ਨਾਂ ਬਣੀਆਂ ਆ, ਤੁਸੀਂ ਇੰਨਾ ਤੁਸੀਂ ਟੈਕਸ ਦਿੰਦੇ ਆ, ਕਿ ਤੁਹਾਨੂੰ ਚਿੱਠੀ ਆਈ ਸੀ ਕਾਨੂੰਨ ਬਣਾਉਣ ਲੱਗਿਆ ਸੀ? ਬਿਲਕੁਲ ਆ ਲਿਖਣ ਲੱਗਿਆ, ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਹੈਗਾ? ਤੁਸੀਂ ਇੰਨਾ ਟੈਕਸ ਦਿੰਦੇ ਆ, ਟੈਕਸ ਹੀ ਬਹੁਤ ਜ਼ਿਆਦਾ ਮਹੀਨੇ ਦਾ। ਜੋ ਸਿੰਘ ਨੇ ਦੱਸਿਆ ਸੀ ਘੱਟੋ ਘੱਟ $10,000 ਇੱਕ ਸਟੋਰ ਵਾਲਾ ਦਿੰਦਾ ਆ। ਹਾਂਜੀ ਹਾਂਜੀ ਬਿਲਕੁਲ। ਜਿਨ੍ਹਾਂ ਤੇ ਜ਼ਿਆਦਾ 3-3 4-4 ਆ। ਤੇ ਜੇ ਫਿਰ ਧੂਏ ਜਿਹਾ ਬਣ ਕੇ ਹਾਂ ਜੀ ਕੋਈ ਨਹੀਂ, ਜੋ ਸਾਨੂੰ ਕੁਛ ਆਉਂਦਾ ਗਿਆ ਠੀਕ ਆ, ਤੇ ਚੁੱਪ ਕਰਕੇ ਕਿਸੇ ਲੀਡਰ ਨੂੰ ਇੱਥੋਂ ਪੈਸੇ ਦਿੱਤੇ, ਸਰ ਗਿਆ ਸਾਡਾ, ਫਿਰ ਠੀਕ ਆ। ਨਹੀਂ ਹੱਕਾਂ ਲਈ ਬੋਲਣਾ ਤੇ ਫਿਰ ਤੁਹਾਡਾ ਕੋਈ ਫਾਇਦਾ ਹੀ ਨਹੀਂਗਾ ਇਹੋ ਜਿਹੀਆਂ ਵਿਕਸਿਤ ਕੰਟਰੀਆਂ ਦੇ ਵਿੱਚ ਆਉਣ ਦਾ। ਜੀ ਬਿਲਕੁਲ ਬਿਲਕੁਲ। ਤੇ ਇਹਦੇ ਬਾਰੇ ਜਦੋਂ ਆਪਾਂ ਗੱਲਬਾਤ ਜਿਸ ਦਿਨ ਤੋਂ ਕਰ ਰਹੇ ਹਾਂ, ਔਰ ਇਹਦੇ ਕੋਈ ਡਾਊਟ ਨਹੀਂ ਸਾਨੂੰ, ਪੰਜਾਬੀ ਰੇਡੀਓ ਯੂਐਸਏ ਤੇ ਤੁਸੀਂ ਜਿਹੜੀ ਲਾਮਬੰਦੀ ਹੋਈ ਹੈ, ਇਹਨੂੰ ਹੁੰਗਾਰਾ ਤੁਸੀਂ ਬਹੁਤ ਵੱਡਾ ਦਿੱਤਾ ਹੈ। ਅਸੀਂ ਇਹ ਨਹੀਂਗਾ ਕਿ ਅਸੀਂ ਕਹਿੰਦੇ ਕਿ ਤੁਸੀਂ ਉੱਠੇ, ਪਰ ਬਹੁਤ ਸਾਰੇ ਲੋਕ, ਜਿਵੇਂ ਡਰੀਲਿੰਗ ਦੀ ਗੱਲ ਚੱਲੀ ਆ, ਤਾਂ ਉਹਨਾਂ ਨੂੰ ਪਤਾ ਨਹੀਂ ਕੀ ਇਸ ਗੱਲ ਤੋਂ ਇਨਸਿਕਿਉਰਿਟੀ ਪੰਜਾਬੀ ਰੇਡੀਓ ਯੂਐਸਏ ਤੋਂ ਹੋ ਗਈ ਕਿ ਬਈ ਇਹ ਨਾ ਹੁਣ ਕੁਛ ਕਰ ਜਾਣ ਜਾਂ ਕਿਵੇਂ। ਪਰ ਸਾਡਾ ਹਮੇਸ਼ਾ ਮੰਤਵ ਹੁੰਦਾ ਕਿ ਜਿੱਥੇ ਲੋਕਾਂ ਦੀ ਲੁੱਟ ਹੋਵੇ। ਚੋਰੀ ਨਹੀਂ ਇੰਨਾ ਕੋਈ ਜੀ। ਸਾਡੇ ਤਾਂ ਕੋਈ ਇੰਨੇ ਸਟੋਰ ਨਹੀਂ, ਸਾਡੀ ਕੋਈ ਚੇਨ ਨਹੀਂ ਹੈਗੀ ਕਿ ਸਾਨੂੰ ਕੋਈ ਗੈਸ ਸਟੇਸ਼ਨ ਨਹੀਂ ਜਿੱਥੇ ਲੁੱਟ ਹੋ ਗਈ। ਪੰਜਾਬੀ ਰੇਡੀਓ ਯੂਐਸਏ ਲੋਕਾਂ ਲਈ ਆ, ਤੁਹਾਡੇ ਹੱਕਾਂ ਲਈ ਆ। ਸਾਨੂੰ ਜੇ ਤਾਂ ਕੋਈ ਕੌਮ ਦੀ ਗੱਲ ਆ, ਸਾਨੂੰ ਦਿਨ ਫੋਨ ਕਰੋ, ਰਾਤ ਫੋਨ ਕਰੋ, ਅਸੀਂ ਉਸੇ ਵੇਲੇ ਉੱਠ ਕੇ ਬੈਠ ਜਾਾਂਗੇ। ਤੇ ਇਸੇ ਦੇ ਨਾਲ ਜਿਹੜੇ ਸੁਣਦੇ ਉਹਨਾਂ ਨੂੰ ਇੱਕ ਗੱਲ ਦੱਸ ਦਈਏ, ਇੱਥੇ ਪਰਸਨਲ ਘਿਰਾਂ ਕੱਢਣ ਦੇ ਲਈ, ਪਰਸਨਲ ਜਿਹੜੀਆਂ ਤੁਹਾਡੇ ਪਰਿਵਾਰ ਦੇ ਵਿੱਚ ਗੱਲਾਂ ਹੁੰਦੀਆਂ ਨਾ, ਉਹਦੀ ਗੱਲ ਅਸੀਂ ਕੋਸ਼ਿਸ਼ ਕਰਦੇ ਆ ਕਿ ਪਰਸਨਲ ਨਾ ਕੀਤੀ ਜਾਏ। ਲੜਾਈਆਂ ਝਗੜੇ ਹੁੰਦੇ ਰਹਿੰਦੇ ਆ, ਪਰ ਜੇ ਕਮਿਊਨਿਟੀ ਦੀ ਗੱਲ ਆ, ਕੋਈ ਕੌਮ ਦੀ ਗੱਲ ਕੋਈ ਵੀ ਆ, ਲੋਕਾਂ ਦੇ ਭਲੇ ਦੀ ਕੋਈ ਵੀ ਗੱਲ ਆ, ਕਿਸੇ ਨਾਲ ਬੇਇਨਸਾਫੀਆਂ ਹੋ ਰਹੀਆਂ, ਉਹਦੇ ਲਈ ਅਸੀਂ ਡਟ ਕੇ ਖੜੇ ਆ ਤੁਹਾਡੇ ਨਾਲ। ਜੋਗਿੰਦਰ ਜੀ ਸਤਿ ਸ਼੍ਰੀ ਅਕਾਲ। ਜੋਗਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ, ਬਹੁਤ ਵਧੀਆ। ਤੇ ਮੈਂ ਸਵੇਰੇ ਲਵਾਇਆ ਹੀ ਹਾਜ਼ਰੀ, ਚਲੋ ਮੇਰੇ ਕੋਲ ਕੋਈ ਸਟੋਰ ਤੇ ਨਹੀਂ ਹੈਗਾ, ਨਾ ਮੈਂ ਕੋਈ ਸਟੋਰ ਦਾ ਮਾਲਕ ਹੀ ਆ। ਜੀ ਜੀ ਜੀ। ਪਰ ਮੈਂ ਟਰੱਕ ਚਲਾਉਣਾ ਹੈ, ਤੇ ਮੈਂ ਫਿਰ ਟ੍ਰੇਲਰ ਦੇ 4 ਸਵੇਰੇ ਲੈ ਕੇ ਤੇ 2-4 ਗੇੜੀਆਂ ਉੱਥੇ ਮੈਂ ਡਾਊਨਟਾਊਨ ਚਲਾਤੀ ਹੈ, ਕੈਪੀਟਲ ਦੇ ਲਾਗੇ। ਤੁਹਾਡੀ ਹਾਜ਼ਰੀ ਤੇ ਲੱਗ ਗਈ ਨਾ? ਲੱਗ ਗਈ ਬਿਲਕੁਲ। ਹਾਂਜੀ ਹਾਜ਼ਰੀ ਲੱਗ ਗਈ, ਮੈਂ ਵੇਖ ਕੇ ਆਇਆ ਸਾਰਾ ਕੁਛ। ਜੀ ਜੀ। ਹਾਂਜੀ ਹਾਂਜੀ।
ਬਹੁਤ ਵਧੀਆ ਕੰਮ ਕਰ ਰਹੇ ਜੀ, ਕੀਪ ਇਟ ਅਪ। ਜੀ ਥੈਂਕ ਯੂ ਜੀ ਜੋਗਿੰਦਰ ਜੀ, ਥੈਂਕ ਯੂ। ਇਹ ਤਾਂ ਨਹੀਂ ਹੈਗਾ ਵੀ ਤੁਸੀਂ ਕੀ ਕੀਤਾ ਉਸ ਵੇਲੇ, ਹਨਾ? ਜੀ ਜਦੋਂ ਟਰੱਕਾਂ ਦੇ ਵਿੱਚ EID ਲੱਗਣੀ ਸੀ, ਹਾਂਜੀ, ਉਦੋਂ ਟਰੱਕਰਾਂ ਨੂੰ ਲਾਮਬੰਦ ਕੀਤਾ। ਤੁਸੀਂ ਆਪਣਾ ਵਿਰੋਧ ਦਰਜ ਕਰਾਓ, ਉਹ ਨਹੀਂ ਮੰਨਦੇ ਉਹ ਵੱਖਰੀ ਗੱਲ ਆ, ਤੁਹਾਡਾ ਵਿਰੋਧ ਤੇ ਦਰਜ ਹੋਇਆ ਨਾ ਕਿ ਤੁਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ। ਉਦੋਂ ਵੀ ਸਾਡੀ ਕਮਿਊਨਿਟੀ ਦੇ ਵਿੱਚ ਡੀਰੇਲਿੰਗ ਸ਼ੁਰੂ ਹੋ ਗਈ ਸੀ ਵੀ ਹਾਂ ਇਹ ਤਾਂ ਪੰਜਾਬੀ ਰੇਡੀਓ ਨਹੀਂ ਚਾਹੁੰਦਾ, ਅਸੀਂ ਟਰੱਕ ਚਲਾਉਂਦੇ ਜਾਂ ਸਾਡੇ ਟਰੱਕ ਚੱਲਦੇ, ਕੁਛ ਨਹੀਂ ਹੈਗਾ। ਜੀ ਜੀ ਜੀ, ਅਸੀਂ ਤਾਂ ਕਦੀ ਟਰੱਕ 'ਚ ਬੈਠ ਕੇ ਨਹੀਂ ਦੇਖਿਆ ਟਰੱਕ ਅੰਦਰੋਂ ਹੈ ਕਿਦਾਂ ਦਾ। ਦੇਖੋ ਕਈ ਵਾਰੀ ਨਾ ਗੱਲਾਂ ਦੇ ਮਤਲਬ ਬੜੇ ਕੱਢ ਲਏ ਜਾਂਦੇ ਆ। ਹੁਣ ਇਹ ਵੀ ਗੱਲ ਸੁਣਨ ਨੂੰ ਮਿਲੀ ਕਿ ਬਈ ਪੰਜਾਬੀ ਰੇਡੀਓ USA ਦਾ ਸਟੋਰ ਬੰਦ ਕਰਵਾਉਂਦਾ, ਜਦ ਕਿ ਉਹ ਵਿਰੋਧ ਦੀ ਇੱਕ ਤਰੀਕਾ ਵਾ ਵਿਰੋਧ ਦਾ, ਕਿ ਜਦੋਂ ਤੁਸੀਂ ਆਪਣੀ ਆਵਾਜ਼ ਬੁਲੰਦ ਕਰਨੀ ਹੈ, ਤੁਸੀਂ ਕਈ ਵਾਰੀ ਚੁੱਪ ਵੀ ਬਹੁਤ ਕੁਝ ਕਹਿੰਦੀ ਆ। ਸਾਡੇ ਵੱਲੋਂ ਤਾਂ ਪ੍ਰਵੀਨ ਜੀ ਉਹ ਘਰੇ ਨਾ ਜਾਇਆ ਕਰਨ, ਖੋਲ ਕੇ ਚੱਲ ਜਾਇਆ ਕਰਨ। ਹਾਂਜੀ ਬਿਲਕੁਲ, ਜਿਹਨੇ ਗੱਡੀ ਭਰ ਕੇ ਜਾਣੀ ਹੈ ਲੈ ਜਾਵੇ। ਸੋ ਕੁਛ ਵੀ ਇੱਥੇ ਪਰਸਨਲੀ ਲੈਣ ਦੀ ਲੋੜ ਨਹੀਂ ਹੁੰਦੀ। ਅਦਾਰਾ ਇਹ ਵੀ ਅਦਾਰਾ, ਇਹ ਕੁਛ ਐਥਿਕਸ ਤੇ ਚੱਲਦਾ, ਕੁਛ ਸਿਧਾਂਤਾਂ ਤੇ ਚੱਲਦਾ ਪੰਜਾਬੀ ਰੇਡੀਓ USA। ਇਹ ਨਹੀਂ ਗੱਲ ਕਿ ਅਸੀਂ ਪਰਸਨਲੀ ਇਹਨਾਂ ਚੀਜ਼ਾਂ ਨੂੰ ਲੈਂਦੇ ਹਾਂ। ਅਸੀਂ ਕਹਿੰਦੇ ਕਿ ਜੋ ਹੋ ਰਿਹਾ ਹੈ, ਜੇ ਅਸੀਂ ਡੇਵਿਡ ਕੋਟੇਜੀ ਨੂੰ ਘਰੇ ਸੱਦ ਕੇ ਫੰਡ ਦੇ ਸਕਦੇ ਹਾਂ, ਉਹ ਤਾਂ ਅਸੀਂ ਬੜਾ ਹੁਬ ਕੇ ਦਿੰਦੇ ਹਾਂ ਤੇ ਬੜੀਆਂ ਫੋਟੋਆਂ ਲਾਉਣੇ ਆ। ਫਿਰ ਉਹਨੂੰ ਦੱਸਦੇ ਵੀ ਆ ਕਿ ਰੇਡੀਓ ਦੇ ਉੱਤੇ ਨਾ ਗੱਲ ਹੋ ਰਹੀ ਆ ਤੇ ਕਰ ਰਹੇ ਆ, ਅਸੀਂ ਕਿਹੜਾ ਕੋਈ ਲੋਕੀ ਅੰਦਰ ਵੜ ਕੇ ਕਰ ਰਹੇ ਆ। ਇਹ ਤਾਂ ਔਨ 에ਅਰ ਹੈ, ਅੰਦਰ ਵੜ ਕੇ ਕੀਤਾ ਹੋ, ਅਸੀਂ ਤਾਂ ਨਹੀਂ ਕਰਦੇ। ਇਹ ਤਾਂ ਔਨ 에ਅਰ ਹੈ, ਰੇਡੀਓ ਤਾਂ ਔਨ 에ਅਰ ਹੈ। ਜੀ ਜੀ, ਰੇਡੀਓ ਤਾਂ ਔਨ 에ਅਰ ਹੈ। ਰੇਡੀਓ ਇਹਦੀ ਤਾਂ ਆਵਾਜ਼ ਕੋਈ ਫੜੀ ਨਹੀਂ ਜਾਂਦੀ, ਕੋਈ ਅਸੀਂ ਅੰਦਰ ਖਾਤੇ ਗੱਲ ਨਹੀਂ ਕੀਤੀ, ਕੋਈ ਕਿਸੇ ਦੀ ID ਤੋਂ ਫੋਟੋਆਂ ਨਹੀਂ ਪਾਉਂਦੇ, ਜਾਂ ਕੋਈ ID ਤੋਂ ਫਲੈਰ ਸ਼ੇਅਰ ਨਹੀਂ ਕਰਦੇ, ਕੋਈ ਪੋਸਟਰ ਸ਼ੇਅਰ ਨਹੀਂ ਕਰਦੇ। ਇਹ ਤਾਂ ਸਾਡਾ ਅਫੀਸ਼ੀਅਲ ਪੇਜ ਆ, ਉੱਥੇ 3.5 ਲੱਖ 3.5 ਲੱਖ ਸਾਡੇ ਪੇਜ ਦੇ ਉੱਤੇ, ਪੰਜਾਬੀ ਰੇਡੀਓ USA ਦੇ ਪੇਜ ਦੇ ਉੱਤੇ। ਸਾਡਾ ਲਫ਼ਜ਼ ਤਾਂ ਚਲੋ ਮੈਂ ਵਾਪਸ ਲੈਣਾ, ਨਹੀਂ ਕਹਿਣਾ ਚਾਹੀਦਾ ਸੀ। ਇਹ ਪੰਜਾਬੀ ਰੇਡੀਓ USA ਦਾ ਤੁਹਾਡਾ ਪੇਜ ਹੈ, ਉੱਥੇ ਤੁਹਾਡੇ ਵਰਗੀ ਸੰਗਤ ਜੁੜੀ ਹੋਈ ਆ, YouTube ਤੇ ਜੁੜੀ ਹੋਈ ਆ, Instagram ਤੇ ਜੁੜੀ ਹੋਈ ਆ। ਸਾਰਾ ਕੁਛ ਤਾਂ ਪਬਲਿਕ ਦੇ ਵਿੱਚ ਆ, ਤੇ ਇਹਦੇ ਵਿੱਚ ਤਾਂ ਕੋਈ ਪਰਸਨਲੀ ਹੈ ਨਹੀਂ ਗਾ। ਪਰ ਚਲੋ ਸ਼ਾਬਾਸ਼ ਉਹਨਾਂ ਦੇ ਜਿਨ੍ਹਾਂ ਦੇ ਹਿੱਸੇ ਚੀਜ਼ਾਂ ਆਉਂਦੀਆਂ ਨੇ, ਪਰ ਉਸ ਤੋਂ ਵੀ ਵੱਧ ਸ਼ਾਬਾਸ਼ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਵਿਰੋਧ ਦਰਜ ਕਰਾਇਆ। ਵਿਰੋਧ ਜ਼ਰੂਰੀ ਆ। ਤੁਹਾਡੀ ਦਹਾਕਿਆਂ ਦੀ ਲੁੱਟ, ਤੁਸੀਂ ਉਸ ਡਾਕੇ ਦੇ ਹੱਕ ਦੇ ਵਿੱਚ ਨਹੀਂ ਖੜੇ ਹੋਣੇ ਚਾਹੀਦੇ। ਤੁਹਾਡੇ ਭੈਣ ਭਰਾ ਉੱਥੇ ਕੰਮ ਕਰਦੇ ਆ। ਕਿੰਨੇ ਪੰਜਾਬੀ ਮੁੰਡੇ, ਵਿਸਾਲੀਆ ਦੀ ਘਟਨਾ ਦਾ ਆਪਾਂ ਜ਼ਿਕਰ ਕੀਤਾ ਕਿੰਨੇ ਵਾਰੀ, ਇੱਕ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਕਿੰਨੀਆਂ ਘਟਨਾਵਾਂ ਵਾਪਰੀਆਂ, ਕਿੰਨੇ ਕੁ ਮੁੰਡੇ ਹੋਰ, ਕਿੰਨੇ ਕੁ ਸਾਡੇ ਭੈਣ ਭਰਾ, ਕਿੰਨੇ ਕੁ ਸਾਡੇ ਬੱਚੇ ਸੀ ਜਿਨ੍ਹਾਂ ਦੀ ਬਲੀ ਦੇਣੀ ਅਸੀਂ ਉਡੀਕ ਰਹੇ ਹਾਂ ਉਹਨਾਂ ਚੀਜ਼ਾਂ ਨੂੰ। ਕਿਉਂ ਅਸੀਂ ਇਹਨਾਂ ਚੀਜ਼ਾਂ ਦਾ ਉੱਠ ਕੇ ਵਿਰੋਧ ਨਹੀਂ ਕਰਦੇ? ਸੋ ਇਹਦਾ ਵਿਰੋਧ ਜ਼ਰੂਰੀ ਆ। ਜੇਕਰ ਨਹੀਂ ਜਾ ਸਕੇ ਇਸ ਸ਼ੋਅ ਦੇ ਵਿੱਚ ਵੀ ਆ ਕੇ, ਹੁਣ ਜਿਵੇਂ ਵੀਰ ਜੋਗਿੰਦਰ ਹੁਣੀ ਦੱਸ ਕੇ ਗਏ ਆ, ਬਹੁਤ ਸਾਰੇ ਭਰਾ ਇਸੇ ਆ ਕੇ ਗਏ ਆ, ਬਹੁਤ ਸਾਰੀਆਂ ਭੈਣਾਂ ਜਿਹੜੀਆਂ ਸਾਨੂੰ ਕਾਲ ਆਉਂਦੀ ਆ ਕਿ ਭਾਈ ਸਾਡਾ ਕੋਈ ਸਟੋਰ ਨਹੀਂ ਆ, ਪਰ ਅਸੀਂ ਚਾਹੁੰਦੇ ਕਿ ਜਦੋਂ ਅਸੀਂ ਸਟੋਰ ਦੇ ਵਿੱਚ ਜਾਈਏ ਅਸੀਂ ਸੇਫ ਹੋਈਏ, ਉੱਥੇ ਕੋਈ ਲੁਟੇਰਾ ਗਨ ਲਈ ਨਾ ਖੜਾ ਹੋਵੇ। ਸਾਡੇ ਨਾਲ ਬੱਚੇ ਵੀ ਹੁੰਦੇ ਨੇ, ਸਾਡੇ ਨਾਲ ਬਜ਼ੁਰਗ ਵੀ ਹੁੰਦੇ ਨੇ। ਹੁਣ ਦੇਖੋ ਕਿਸੇ ਮਾਤੜ ਦਾ ਸਟੋਰ ਵੀ ਨਹੀਂ ਹੈ ਮੇਰੇ ਅਰਗੇ ਦਾ, ਪਰ ਉਹਦੇ ਮਨ ਦੇ ਵਿੱਚ ਫਿਰ ਵੀ ਆਉਂਦਾ ਕਿ ਯਾਰ ਜਦੋਂ ਮੈਂ ਸਟੋਰ ਤੇ ਜਾਊਂਗਾ ਤੇ ਜੇ ਉੱਥੇ ਕੋਈ ਗਨ ਲੈ ਕੇ ਆ ਗਿਆ, ਜਾਂ ਕੋਈ ਕਿਸੇ ਨੇ ਕਿਸੇ ਨੂੰ ਸ਼ੂਟ ਕਰਤਾ, ਕਿਸੇ ਨੇ ਗੋਲੀ ਮਾਰਤੀ, ਤੇ ਉੱਥੇ ਸਾਡਾ ਬਣੂਗਾ ਕੀ? ਲੋਕ ਤਾਂ ਇੱਥੋਂ ਤੱਕ ਸੋਚਦੇ ਆ। ਪਰ ਅਸੀਂ, ਕਿਉਂਕਿ ਕਈ ਵਾਰੀ ਗੱਲ ਹੁੰਦੀ ਕਿਹੜੇ ਪਾਸੇ ਨੂੰ ਆ, ਜਾਂਦੀ ਚੰਗੇ ਪਾਸੇ ਨੂੰ ਆ, ਪਰ ਅਸੀਂ ਫਿਰ ਵੀ ਸਾਡੀ ਜਿਹੜੀ ਪੈਰ ਖਿੱਚੂ ਪ੍ਰਵਿਰਤੀ ਹੈ, ਲੱਤਾਂ ਖਿੱਚੂ ਪ੍ਰਵਿਰਤੀ, ਅਸੀਂ ਉਹ ਪ੍ਰਵਿਰਤੀ ਨਹੀਂ ਛੱਡਦੇ। ਜੀ 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 ਬਿਲਕੁਲ। ਆਪਣਾ ਸ਼ਰਨਜੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਨੂੰ ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਤੇ ਹਾਂਜੀ ਭੈਣ ਜੀ, ਭਾਵੇਂ ਨਹੀਂ ਸਾਡੇ ਸਟੋਰ, ਪਰ ਜਾਨ ਤੇ ਸਾਡੀ ਹੈ ਨਾ, ਸਾਡੇ ਕੰਮ ਕਰਨ ਜਾਂਦੇ ਆ ਜਾਂ ਕਿੱਦਾਂ ਵੀ ਆ, ਅਸੀਂ ਜਿਸ ਤਰ੍ਹਾਂ ਉਸ ਸਟੋਰ ਤੇ ਜਾਣਾ, ਕਿਸੇ ਵਾਲ ਮਾਰ ਕੇ ਤੇ ਵੀ ਆਪਾਂ ਸੇਵਤ ਨਹੀਂ ਕਿ ਉਸ ਕੁਛ ਵੀ ਕਰ ਸਕਦੇ ਹਨਾ। ਤੇ ਬਾਕੀ ਤੁਸੀਂ ਕਹੀ ਵੀ ਲੱਤਾਂ ਖਿੱਚਣ ਵਾਲੇ ਆਪਣੇ ਇੱਥੇ ਵੀ ਆ ਤੇ ਇੰਡੀਆ ਵੀ ਕਹਿੰਦੇ ਸਿਟੀਜ਼ਨ ਜਿਹੜੇ ਆ ਅਮਰੀਕਨ ਆ, ਉਹ ਸਾਡੇ ਆਜ਼ਾਦ ਦੇ ਆ, ਉਹ ਆਪੋ ਚਾਹੁੰਦੇ ਕੰਮਾਂ ਦੇ ਵਾਸਤੇ ਰੱਖਣ। ਜਦੋਂ ਵੋਟਾਂ ਬਾਟਾਂ ਦਾ ਰੌਲਾ, ਉਦੋਂ ਵੀ ਆਪਾਂ ਨੂੰ ਨਿੰਦਦੇ, ਸਾਰਿਆਂ ਨੂੰ ਨਿੰਦਦੇ, ਇਹ ਪੰਜਾਬੀ ਰੇਡੀਓ ਨੂੰ ਨਿੰਦਦੇ। ਤੇ ਜੇ ਕੰਮ ਚੰਗਾ ਕਰਦਾ ਪੰਜਾਬੀ ਰੇਡੀਓ ਤੇ ਉਹ ਚ ਕੋਈ ਨਿੰਦ ਵੀ ਦੇਣ, ਸੰਤ ਚ ਕੋਈ ਸਾਨੂੰ ਏਦਾਂ ਦੀ ਪਰਵਾਹ ਨਹੀਂ। ਭੈਣ ਜੀ ਆਪਾਂ ਇਹੋ ਹੀ ਕਹਿਣਾ ਵੀ ਅਸੀਂ ਤੇ ਪੰਜਾਬੀ ਰੇਡੀਓ ਚੜ੍ਹਦੀ ਕਲਾ ਚ ਰਹੇ ਤੇ ਚੜ੍ਹਦੀ ਚ ਰਹਿੰਦਾ, ਤੇ ਹਮੇਸ਼ਾ ਹੀ ਉਹਨਾਂ ਨੇ ਉਹ ਆਵਾਜ਼ ਉਠਾਉਣੀ ਤੇ ਉਠਾਉਂਦੇ ਰਹਿਣਾ। ਹਾਂਜੀ ਸਤਿ ਸ੍ਰੀ ਅਕਾਲ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਦੇਖੋ ਕੁਛ ਬੀਬੀਆਂ ਭੈਣਾਂ ਵੀ ਗਈਆਂ ਹੋਈਆਂ ਉੱਥੇ, ਆ ਜਿਹੜੀਆਂ ਫੋਟੋ ਵੇਖ ਰਹੀਆਂ ਉਹਨਾਂ ਵਿੱਚ ਬੀਬੀਆਂ ਭੈਣਾਂ ਵੀ ਗਈਆਂ। ਬਹੁਤ ਸਾਰੇ ਚਿਹਰਿਆਂ ਨੂੰ ਅਸੀਂ ਜਾਣਦੇ, ਉਹਨਾਂ ਦੇ ਕੋਈ ਸਟੋਰ ਨਹੀਂ ਹੈ। ਜਿਹੜੇ ਉੱਥੇ ਖੜੇ ਆ ਉਹਨਾਂ ਦੇ ਕੋਈ ਸਟੋਰ ਨਹੀਂ ਹੈਗੇ, ਉਹ ਗਏ ਆ, ਉਹ ਵਿਰੋਧ ਦਰਜ ਕਰਾਉਣ ਗਏ ਆ। ਇਹ ਏਦਾਂ ਨਹੀਂ ਹੋਣੀ ਚਾਹੀਦੀ, ਲੁੱਟ ਸੁੱਟ ਨਹੀਂ ਹੋਣੀ ਚਾਹੀਦੀ। ਇਹ ਪੋਲੀਟੀਸ਼ੀਅਨਾਂ ਨੂੰ ਪਤਾ ਨਹੀਂ ਕੀ ਚਾਹੀਦਾ। ਸ਼ਾਇਦ ਜਿੰਨਾ ਚਿਰ ਅਸੀਂ ਸਦਾਈ ਬਣੇ ਰਹਾਂਗੇ ਵੋਟਰ, ਉਹਨਾਂ ਚਿਰ ਉਹ
ਉਹ ਕੁਝ ਕਰਦੇ ਰਹਿਣਗੇ ਜੋ ਉਹਨਾਂ ਦੇ ਮਨ ਵਿੱਚ ਆਉਂਦਾ। ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪ੍ਰਵੀਨ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਭੈਣ ਜੀ ਆਂਦੇ ਹੁੰਦੇ ਆ ਚੰਗੇ ਕੰਮ ਕਰਦਾ ਨਾ ਉਸਤਤ ਕਰੇ ਜਹਾਨ। ਇਹ ਜਿਹੜੀਆਂ ਕਾਂਗਿਆਰੀਆਂ ਹੁੰਦੀਆਂ ਨਾ ਇਹ ਤਾਂ ਇੱਕ ਦੋ ਹੁੰਦੀਆਂ ਤੇ ਨਾਲੇ ਸਗੋਂ ਦੀ ਉਹਨਾਂ ਦਾ ਪਤਾ ਲੱਗ ਜਾਂਦਾ। ਪਰ ਇੰਨਾ ਵੀ ਆਪਾਂ ਜੇ ਇਹਨਾਂ ਨੂੰ ਬਾਹਲਾ ਨਿੰਦਾਂਗੇ ਤੇ ਇਹਨਾਂ ਦੀ ਮੈਲ ਧੋਤੀ ਜਾਣੀ, ਇਹਨਾਂ ਨੂੰ ਪਾਪ ਸਲਾਪ ਨਹੀਂ ਲੱਗਣਾ ਹੁੰਦਾ ਜੀ। ਇਹਨਾਂ ਨੂੰ ਇਉਂ ਇੰਨਾ ਹੀ ਕਹਿ ਦਿਓ ਵੀ ਭਾਈ ਖੁੱਲ ਕੇ ਵਿਹੜੇ ਚ ਹੋ ਕੇ ਨੱਚ ਲਓ, ਘੁੰਡ ਕੱਢਣ ਦੀ ਲੋੜ ਨਹੀਂ, ਖੁੱਲ ਕੇ ਨੱਚੋ ਤੇ ਕੋਈ ਨਹੀਂ ਮੌਕਾ ਸਾਡਾ ਵੀ ਆ ਜਾਣਾ। ਤੇ ਜਾਂ ਕਿਤੇ ਇੱਥੇ ਕਿਹੜਾ ਸਟੋਰਾਂ 'ਚ ਇਹਨਾਂ ਦੇ ਪਰਿਵਾਰਾਂ ਨੇ ਨਹੀਂ ਜਾਣਾ ਜੀ, ਉਦੋਂ ਕੋਈ ਕਮਲਾ ਖੜਾ ਤੇ ਉਦੋਂ ਦੱਖੂ ਦਾਣੇ ਦੇ ਗਿਆ, ਫੇਰ ਪੁੱਛਾਂਗੇ ਵੀ ਭਾਈ ਹੁਣ ਆਪਦੇ ਘਰੇ ਲੱਗੀ ਆ ਤੇ ਹੁਣ ਵੇਖ ਜੀ ਹੁਣ ਕੀ ਭਾਅ ਵੇਖਦੀ ਆ। ਪਰ ਕਦੇ ਵੀ ਇਹ ਦੋ ਚਾਰ ਚੀਜ਼ਾਂ ਤਾਂ ਹੁੰਦੀਆਂ ਹੀ ਆ, ਕਦੇ ਵੀ ਦਿਲ ਨਾ ਛੱਡੋ, ਸਾਫ ਗੱਜ ਵੱਜ ਕੇ ਆਪਦਾ ਕੰਮ ਕਰੋ, ਗੱਜ ਵੱਜ ਕੇ ਹੋਕਾ ਦਿਓ, ਅਸੀਂ ਤੁਹਾਡੇ ਨਾਲ ਹੈ। ਇਹ ਜਿਹਾ ਨੂੰ ਕੀ ਜਾਣਦੇ ਇੱਕਾ ਦੁੱਕਾ ਨੂੰ। ਜੀ ਹਾਂਜੀ, ਇਸ ਗੱਲੋਂ ਖੁਸ਼ੀ ਡਰਨ ਦੀ ਲੋੜ ਨਹੀਂ, ਮੈਂ ਤੁਹਾਡੇ ਨਾਲ ਆ 24 ਘੰਟੇ ਜਦੋਂ ਮਰਜੀ ਕੋ ਉਦੋਂ ਹਾਜ਼ਰ ਹੈ। ਡਰਨ ਦੀ ਗੱਲ ਹੁੰਦੀ ਫੇਰ ਕਿਹੜੀ। ਨਹੀਂ ਉਹਦਾ ਭੈਣ ਤਾਂ ਮੇਰੀ ਪਹਿਲਾਂ ਹੀ ਭੈਣ ਤਾਂ ਮੇਰੀ, ਮੈਂ ਤਾਂ ਹੀ ਸੁਣ ਕੇ ਮੈਂ ਕਹਿੰਦਾ ਵੀ ਹੌਸਲਾ ਹੋਰ ਵਧਾ ਦਈਏ। ਭੈਣੇ ਆਪਣਾ ਤਾਂ ਨਾਂ ਹੀ ਕਹਿ ਦਿੰਦੇ ਆ, ਇਹ ਤਾਂ ਬੜਬੋਲੇ ਪਹਿਲਾਂ ਹੀ ਕਹਿ ਦਿੰਦੇ ਆ। ਕੋਈ ਗੱਲ ਨਹੀਂ, ਮੂੰਹ ਵੱਟ ਸੱਚ, ਮੂੰਹ ਵੱਟ ਕਹਿੰਦੇ, ਮੂੰਹ ਵੱਟ ਹੈ ਤਾਂ ਹਟਦੇ ਨਹੀਂ। ਸਹੀ ਗੱਲ ਕਹਿਣੋ ਜੀ। ਥੈਂਕ ਯੂ ਜਿਹੜੇ ਗਏ ਵਿਚਾਰੇ ਗਰਮੀ ਦੇ ਵਿੱਚ ਆਪਦੇ ਹੱਕਾਂ ਲਈ ਲੜਨਾ। ਹਾਂਜੀ, ਹੱਕਾਂ ਲਈ ਲੜਨਾ ਹਰੇਕ ਦਾ ਹੱਕ ਹੈ। ਬਹੁਤ ਵਧੀਆ, ਸ਼ਾਬਾਸ਼ ਹੈ, ਜਿਉਂਦੇ ਰਹਿਣ ਜਿਹੜੇ ਗਏ ਭਰਾ। ਜੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਗਏ ਆ, ਧੁੱਪ ਦੇ ਵਿੱਚ ਪੱਟੀਆਂ ਫੜ ਕੇ ਖੜੇ ਆਪਣਾ ਵਿਰੋਧ ਦਰਜ ਕਰਾ ਰਹੇ ਆ। ਭੈਣਾਂ ਵੀ ਗਈਆਂ ਹੋਈਆਂ ਆ, ਦੇਖੋ ਗਰਮੀ ਬਹੁਤ ਆ, 100 ਤੋਂ ਉੱਤੇ ਆ, ਪਰ ਉਹ ਵੀ ਧੁੱਪ ਦੇ ਵਿੱਚ ਖੜੇ ਆ, ਆਪਣੀ ਰੋਜੀ ਰੋਟੀ ਲਈ ਆਪਣੇ ਢਿੱਡ ਦੀ ਖਾਤਰ ਖੜੇ ਆ। ਅਮਨ ਥਿਆੜਾ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਆਹ ਦੱਸਣਾ ਸੀਗਾ ਕਿ ਮੈਂ ਪ੍ਰੋਟੈਸਟ ਤੇ ਗਈ ਸੀ ਕਿ ਮੈਂ ਉੱਥੇ ਨਾਲ ਕੰਮ ਕਰਦੀ ਹਾਂ ਸਟੇਟ ਤੇ ਜੌਬ ਤੇ ਨਾਲੇ ਮੈਂ ਆਪਣੇ ਕੋਵਰਕਰ ਗੋਰੇ ਜੋ ਵੀ ਮੂਲ ਦੇ ਸੀਗੇ, ਮੈਂ ਉਹਨਾਂ ਨੂੰ ਸਵੇਰੇ ਦੱਸਿਆ ਕਿ ਅਸੀਂ ਇਸ ਚੀਜ਼ ਤੇ ਪ੍ਰੋਟੈਸਟ ਕਰ ਰਹੇ ਆ, ਤਾਂ ਉਹਨਾਂ ਨੇ ਵੀ ਸਾਡੇ ਨਾਲ, ਉਹ ਵੀ ਸਾਡੇ ਨਾਲ ਗਏ ਆ। ਔਰ ਮੈਂ ਮੇਕ ਸ਼ੋਰ ਕੀਤਾ ਕਿ ਆਪਣੀਆਂ ਸਾਡੀਆਂ ਸਟੇਟ ਦੀਆਂ ਸਟੇਟ ਦੀਆਂ ਆਈਡੀਆਂ ਸਾਡੇ ਹੋਣ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ not only ਕਿ ਆਪਣੇ ਸਮਾਲ ਬਿਜ਼ਨਸ ਵਾਲੇ ਇਸ ਚ ਇਨਵੋਲਵ ਆ, ਬਟ ਆਪਣੇ ਸਟੇਟ ਬੰਦੇ ਜੋ ਕੰਮ ਕਰਦੇ ਉਹ ਵੀ ਇਨਵੋਲਵ ਆ। ਆ ਤਾਂ ਵੱਡੀ ਬਹਾਦਰੀ ਦਿਖਾਈ ਆ ਤੁਸੀਂ, ਸਟੇਟ ਚ ਕੰਮ ਕਰਦੇ ਵੀ, ਕਈ ਤਾਂ ਡਰੇ ਹੀ ਜਾਂਦੇ। ਨਹੀਂ ਮੈਂ ਤਾਂ ਉੱਥੇ ਜ਼ਿਆਦਾ ਟਾਈਮ ਨਹੀਂ ਮੇਰੇ ਤੋਂ ਹੋਇਆ, ਬਿਕੋਜ਼ ਇੱਕ ਤਾਂ ਗਰਮੀ ਬਹੁਤ ਸੀਗੀ ਔਰ ਕਾਫੀ ਅਸੀਂ ਕੰਮ ਤੋਂ 15 ਮਿੰਟ ਦੀ ਪਰਮਿਸ਼ਨ ਲੈ ਕੇ ਆਏ ਸੀਗੇ। ਪਰ ਅਸੀਂ, ਮੇਰਾ ਇਹ ਸੀਗਾ ਕਿ ਅਸੀਂ ਦਿਖਾਈਏ ਕਿ ਬਿਕੋਜ਼ ਲਾਈਕ ਉਹਨਾਂ ਨੂੰ ਕਿਸੇ ਨੂੰ ਕੁਝ ਪਤਾ ਹੀ ਨਹੀਂ ਇਸ ਬਾਰੇ। ਸਾਡੇ ਫਰੈਂਡਸ ਨਹੀਂ ਪਤਾ ਹੋਣਾ, ਹਾਂ ਉਹਨਾਂ ਨੂੰ ਪਤਾ ਹੀ ਨਹੀਂ। ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਇੱਥੇ ਸਾਹਮਣੇ ਹੀ ਹੋ ਰਿਹਾ ਕਿ ਬਸ ਜਾਇਆ ਹੀ ਹੈ 15 ਮਿੰਟ ਦੀ ਬ੍ਰੇਕ ਦੇ ਵਿੱਚ, ਮੇਰੇ ਮੈਨੇਜਰ ਨੇ ਸਾਰੇ ਨੂੰ ਅਲਾਉ ਕੀਤਾ, ਅਸੀਂ ਸਾਰੇ ਗਏ, ਬਸ 10-15 ਮਿੰਟ ਸਾਰੇ ਖੜੇ ਹੋ ਕੇ ਆਏ ਆ, even though we don't have anything to do with it, but we were there. That's okay. ਬਹੁਤ ਵਧੀਆ ਤੁਸੀਂ ਵੱਡੀ ਹਿੰਮਤ ਦਿਖਾਈ ਆ, ਆਈਡੀਆਂ ਪਾ ਕੇ ਗਏ ਆ ਤੁਸੀਂ। And मैं आही कहूंगी कि I'm very thankful कि पंजाबी रेडियो is one of the medium जो सानू information दिंदी है, because in life busy होने दे करके भी अगर ਅਸੀਂ ਥੋੜਾ ਟਾਈਮ ਸੁਣ ਲੈਂਦੇ ਆ, ਉਹਦੇ ਕਰਕੇ ਸਾਨੂੰ ਇਹ ਪਤਾ ਲੱਗਾ, ਉਹਦੇ ਕਰਕੇ ਅਸੀਂ ਸਾਰਿਆਂ ਨੂੰ ਅਵੇਅਰਨੈਸ ਦਿੱਤੀ ਆ, even in a small thing। ਕੁਝ ਵੀ ਕੀਤਾ ਤੁਸੀਂ, 1 ਮਿੰਟ ਕੱਢਿਆ, 15 ਮਿੰਟ ਕੱਢਿਆ, ਉਹ ਤੁਹਾਡਾ ਗਿਣਤੀ ਚ ਆ। ਜੀ, ਥੈਂਕ ਯੂ ਅਮਨ, ਥੈਂਕ ਯੂ। ਓਕੇ, ਦੇਖੋ ਇਹ ਬਹੁਤ ਵੱਡੀ ਗੱਲ ਆ, ਤੁਸੀਂ ਉਸ ਸਟੇਟ ਦੀ ਜੌਬ ਕਰਦੇ ਆ, ਤੁਸੀਂ ਆਪਣੇ ਗਲਾਂ ਦੇ ਵਿੱਚ ਪਾ ਕੇ ਗਏ, ਇਸ ਸਟੇਟ ਦੇ EMPLOYEE ਆ, ਫਿਰ ਵੀ ਅਸੀਂ ਵਿਰੋਧ ਚ ਖੜੇ ਆ। ਇਹੀ ਬਿਊਟੀ ਆ ਅਮਰੀਕਾ ਦੀ। ਅਮਰੀਕਾ ਦੀ ਬਿਊਟੀ। ਅਮਰਜੀਤ। ਹਾਂਜੀ, ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਕਿਹਾ ਫੇਰ ਤਾਂ ਪੰਜਾਬੀ ਰੇਡੀਓ ਵਾਲਿਆਂ ਨੇ ਜਾਂਦਾ ਵਾ, ਜੋ ਮਰਜ਼ੀ ਕਰੀ ਜਾਣ, ਜਿਹੜਾ ਪੰਜਾਬੀ ਰੇਡੀਓ ਵਾਲਿਆਂ ਨੇ ਬੇਰੀ ਲਾਈ ਹੈ ਨਾ, ਉਹਨੂੰ ਬੇਰ ਬਹੁਤ ਮਿੱਠੇ ਨੇ, ਤੇ ਫਿਰ ਉਹਨਾਂ ਚ ਬੱਟੇ ਤਾਂ ਪੈਣੇ ਹੀ ਆ, ਜਿਹੜਾ ਮਰਜ਼ੀ ਜਾ ਕੇ ਝਾੜ ਕੇ ਲੈ ਜਾਵੇ, ਤੇ ਬੱਟੇ ਤਾਂ ਫਿਰ ਤੁਹਾਨੂੰ ਖਾਣੇ ਹੀ ਪੈਣੇ ਆ, ਹੈਨਾ। ਕੋਈ ਨਹੀਂ, ਬੱਟਿਆਂ ਦਾ ਨਹੀਂ ਡਰ ਸਾਨੂੰ, ਤਾਂ ਹੀ ਬੱਟੇ ਤਾਂ ਹੀ ਪੈਂਦੇ ਆ, ਬੱਟੇ ਤਾਂ ਹੀ ਪੈਣੇ ਆ। ਤੇ ਵੀ ਬਹੁਤ ਮੈਨੂੰ ਖੁਸ਼ੀ ਹੋਈ ਆ ਤੁਹਾਡੇ ਕਹਿਣ ਤੇ, ਇੰਨਾ ਇਕੱਠ ਹੋਇਆ ਬਹੁਤ ਜ਼ਿਆਦੇ, ਪਰ ਮੈਂ
ਜਾ ਤਾਂ ਨਹੀਂ ਸਕੀ, ਪਰ ਮੈਂ ਕਿਸੇ ਨੂੰ ਫੋਨ ਕਰਕੇ, ਕਦੇ ਕਿਸੇ ਨੂੰ ਫੋਨ ਕਰਕੇ ਪੁੱਛਦੀ ਆ ਕਿੰਨਾ ਕੁ ਇਕੱਠ ਹੋਇਆ ਉੱਥੇ, ਕਿੰਨਾ ਕੁ ਇਕੱਠ ਹੋਇਆ ਉੱਥੇ। ਤੇ ਬਸ ਮੇਰਾ ਮਨ ਤਾਂ ਸੀਗਾ, ਪਰ ਨਹੀਂ, ਸੌਰੀ, ਨਹੀਂ ਜਾ ਸਕੇ। ਕੋਈ ਗੱਲ ਨਹੀਂ, ਪਰ ਮੈਨੂੰ ਬੜੀ ਖੁਸ਼ੀ ਹੋਈ ਆ ਤੁਹਾਡੇ ਕਹਿਣ ਤੇ ਇੰਨਾ ਸਾਰਾ ਇਕੱਠ ਹੋਇਆ। ਬਹੁਤ ਬਹੁਤ ਤੁਹਾਨੂੰ ਵਧਾਈ ਦੇ ਪਾਤਰ ਹੋ ਤੁਸੀਂ। ਅੱਗੇ ਵਾਸਤੇ ਤੁਹਾਡੀ ਚੜ੍ਹਾਈ ਕਰਦੀ ਰਹੇ ਸੱਚੇ ਪਾਤਸ਼ਾਹ। ਓਕੇ ਜੀ ਸਾਰਿਆਂ ਨੂੰ। ਜੀ ਜੀ, ਇਹ ਪੰਜਾਬੀ ਰੇਡੀਓ ਦੇਖ ਲਓ, ਟਾਈਮ ਦੀ ਗੱਲ ਹੁੰਦੀ ਆ ਵੀ ਜੇ ਤਾਂ ਤੁਸੀਂ ਆਪਣੇ ਹੱਕਾਂ ਲਈ ਖੜ ਗਏ। ਦੇਖੋ, ਸਟੇਟ ਦੇ ਵਿੱਚ ਕੁੜੀ ਜੌਬ ਕਰਦੀ ਆ ਜੀ, ਅਮਨ, ਕਹਿੰਦੀ ਉੱਥੇ ਕਿਸੇ ਨੂੰ ਕੁਝ ਨਹੀਂ ਪਤਾ ਵੀ ਇਹਦਾ ਨੁਕਸਾਨ ਕੀ ਆ। ਜਦੋਂ ਚਰਚਾ ਹੀ ਨਹੀਂ, ਕੋਈ ਗੱਲ ਪਤਾ ਨਹੀਂ ਵੀ ਆਲਰੇਡੀ ਹਜੇ ਇਹ ਤਾਂ ਹਜੇ ਪਾਸ ਹੋਣਾ ਆ। ਹਜੇ 2-3 ਹਫ਼ਤਿਆਂ ਨੂੰ ਹਜੇ ਉੱਥੇ ਦੇਖਦੇ ਆ ਪਾਸ ਹੁੰਦਾ ਜਾਂ ਫੇਲ ਹੁੰਦਾ ਆ। ਜੀ ਜੀ, ਉਹ ਦੇਖ ਲਓ ਆਲਰੇਡੀ ਉਹਦਾ ਅਸਰ ਕਿੰਨਾ ਹੈ। ਬਿਲਕੁਲ, ਆਲਰੇਡੀ ਉੱਥੇ ਕਿੰਨੇ ਲੋਕ ਆ, ਲੁੱਟ ਖੋਹ ਸ਼ੁਰੂ ਕਰ ਦਿੱਤੀ ਆ ਉਹਨਾਂ ਨੇ, ਹਨਾ। ਪੁਲਿਸ ਦੀ ਗੱਡੀ ਖੜੀ ਆ ਉੱਥੇ ਅੱਜ, ਜਿਹੜੀ ਸਵੇਰੇ ਘਟਨਾ ਦੀ ਗੱਲ ਕਰਦੇ ਆ, ਫਿਰ ਰੇਹੜੀ ਭਰ ਕੇ ਬੁੜੀ ਚਲੇ ਗਈ ਤਾਂ ਉਹ ਰੁਕੀ ਨੇ, ਪੈਸੇ ਨਹੀਂ ਦਿੱਤੇ। ਤੇ ਉਹ ਕਿਸੇ ਦੀ ਕਾਲ ਆਈ ਵੀ ਕਹਿੰਦੇ ਵੀ ਅਸੀਂ ਪੁਲਿਸ ਆਫੀਸਰ ਨੂੰ ਕਾਲ ਕੀਤੀ ਉਹਨਾਂ ਦੇ ਆਫਿਸ ਵਿੱਚ, ਵੀ ਉੱਥੇ ਪੁਲਿਸ ਸੀ, ਕਹਿੰਦੇ ਪੁਲਿਸ ਨਹੀਂ। ਜਦੋਂ ਵੀਡੀਓ 'ਚ ਤੁਸੀਂ ਗੱਡੀ ਵੇਖਦੇ ਆ ਨਾ, ਉੱਥੇ ਪੁਲਿਸ ਹੀ ਲਿਖਿਆ ਹੋਇਆ ਆ। ਹੁਣ ਸ਼ਰੇਆਮ ਮੈਂ ਤਾਂ ਨਹੀਂ ਲਿਖ ਸਕਦੀ ਆਪਣੀ ਗੱਡੀ ਦੇ ਉੱਤੇ ਵੀ ਮੈਂ ਪੁਲਿਸ ਆ। ਜੀ ਜੀ ਜੀ, ਮੈਨੂੰ ਤੇ ਫੜ ਲੈਣਗੇ ਵੀ ਤੂੰ ਪੁਲਿਸ ਕਿੱਥੋਂ ਦੀ ਆ, ਇਹ ਤਾਂ ਫਰਾਡ ਆ। ਸੋ ਪੁਲਿਸ ਦੇ ਵੀ ਹੱਥ ਵੱਜੇ ਆ। ਆਪਾਂ ਇੱਕ ਬ੍ਰੇਕ ਲੈ ਲੈਣੇ, ਜਿਹੜੇ ਹੋਲਡ ਤੇ, ਪੁਲਿਸ ਹੋਲਡ ਤੇ ਬਣੇ ਰਹਿਣਾ ਜੀ, ਤੇ ਆਪਾਂ ਬ੍ਰੇਕ ਤੋਂ ਬਾਅਦ ਆਣ ਕੇ ਫਿਰ ਜੁੜਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਕੈਲੀਫੋਰਨੀਆ ਕੈਪੀਟਲ ਹਿੱਲ ਦੇ ਮੂਹਰੇ ਪੰਜਾਬੀਆਂ ਨੇ ਜੋ ਲਾਮਬੰਦੀ ਦਿਖਾਈ ਹੈ, ਡਟਵਾਂ ਵਿਰੋਧ ਕੀਤਾ ਹੈ SB 553 ਦਾ। SB 553 ਇੱਕ ਉਹ ਬਿੱਲ ਹੈ ਜਿਹੜਾ ਸਮਾਲ ਬਿਜ਼ਨਸ ਓਨਰ ਦੇ ਲਈ ਬੜਾ ਮਾਰੂ ਹੈ, ਖਤਰਨਾਕ ਹੈ, ਮਾਰੂ ਸਾਬਤ ਹੈ। ਉਹਨਾਂ ਦੇ ਹੱਕ ਹਕੂਕ ਦੀ ਕਮਾਈ, ਮਿਹਨਤ ਉੱਤੇ, ਉਹਨਾਂ ਦੇ ਅੰਪਾਇਰ ਉੱਤੇ ਡਾਕਾ ਹੈ। ਇਹਦੇ ਬਾਬਤ ਆਪਾਂ ਚਰਚਾ ਕਰ ਰਹੇ ਹਾਂ। ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਹੁਣੇ ਹਰਜੋਤ ਸਿੰਘ ਜੀ ਨਾਲ ਗੱਲਬਾਤ ਹੋ ਸਕੀ, ਹਾਲਾਂਕਿ ਕਿਉਂਕਿ ਰੌਲਾ ਬਹੁਤ ਆ, ਡਿਸਟਰਬੈਂਸ ਬਹੁਤ ਹੈ, ਇਸ ਕਰਕੇ ਔਨ ਏਅਰ ਤਾਂ ਨਹੀਂ ਆ ਸਕੇ ਕਿਉਂਕਿ ਆਵਾਜ਼ ਕਲੀਅਰ ਨਹੀਂ ਹੋਣੀ ਸੀ। ਪਰ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ, 1000 ਤੋਂ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੱਖ-ਵੱਖ ਇਲਾਕਿਆਂ ਤੋਂ ਉੱਥੇ ਪਹੁੰਚੇ ਨੇ, ਜਿਨ੍ਹਾਂ ਨੇ SB 553 ਦਾ ਬੜੇ ਵੱਡੇ ਪੱਧਰ ਤੇ ਵਿਰੋਧ ਕੀਤਾ। ਔਰ ਇਹ ਵਿਰੋਧ ਲਾਜ਼ਮੀ ਸੀ, ਇਹ ਵਿਰੋਧ ਜ਼ਰੂਰੀ ਸੀ, ਕਿਉਂਕਿ ਇਹ ਵਿਰੋਧ ਕਿਸੇ ਹੋਰ ਦਾ ਨਹੀਂ, ਕਿਸੇ ਦਾ ਨਿੱਜੀ ਪਰਸਨਲ ਨਹੀਂ। ਇਹ ਵਿਰੋਧ ਤੁਹਾਡੇ ਕਾਰੋਬਾਰ ਕਰਕੇ ਹੈ। ਤੁਹਾਡਾ ਜੋ ਇੱਕ ਲੁੱਟ ਨੂੰ ਰੋਕਣ ਦਾ ਅਧਿਕਾਰ ਹੈ, ਉਸ ਅਧਿਕਾਰ ਦੇ ਡਾਕੇ ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰਾ ਹੋਇਆ। ਬਲਵਿੰਦਰ ਕੌਰ ਜੀ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ। ਬਲਵਿੰਦਰ ਕੌਰ ਜੀ, ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਬਿਲਕੁਲ, ਜੋ ਮੈਂ ਫੋਟੋ ਦੇਖ ਰਹੀ ਹਾਂ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਵਿਰੋਧ ਆਪਣਾ ਦਾਖਲ ਕਰਾਉਣ ਗਏ ਆ ਪੰਜਾਬੀ ਜੀ, ਤੇ ਬਹੁਤੀ ਜ਼ਿਆਦਾ ਵੱਡੀ ਗਿਣਤੀ ਜਿਹੜੀ ਆ ਉਹ ਪੰਜਾਬੀਆਂ ਦੀ ਆ। ਦੇਖੋ, ਪੰਜਾਬੀ ਰੇਡੀਓ USA ਦਾ ਕੰਮ ਤੇ ਹੈਗਾ ਆ ਕਿ ਸਾਨੂੰ ਜਾਣਕਾਰੀ ਦੇ, ਜਾਗਰੂਕ ਕੀਤਾ ਸਾਰਿਆਂ ਨੂੰ। ਤੇ ਇਹ ਦੇਖੋ, ਬਿੱਲ ਜਿਲੇ ਬਣ ਗਿਆ, ਫੇਰ ਕੀ ਹਾਲ ਹੋਊਗਾ। ਹੁਣੇ ਤੁਹਾਡੇ ਕੀ ਹਾਲ? ਆਪਾਂ ਪਹਿਲਾਂ ਕਾਲਰ ਲੈ ਲੈਣੇ, ਗੱਲਾਂ ਕਰਦੇ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ। ਗੁਰਜੀਤ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ 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 ਭਾਈ ਜੀ, ਹਾਂਜੀ ਬਾਈ ਜੀ, ਮੈਂ ਐਕਚੁਅਲੀ ਹਾਈਵੇ ਤੋਂ ਬੋਲ ਰਿਹਾ ਜੀ, ਤੇ ਬਟ ਇਹ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ। ਇਹ ਮਤਲਬ ਮੈਂ ਬਹੁਤ ਦਿਲੋਂ ਸਪੋਰਟ ਕਰਦਾ ਇਸ ਚੀਜ਼ ਦੀ। ਤੇ ਆਪਣੇ ਕਮਿਊਨਿਟੀ ਦੇ ਵਿੱਚ ਥੋੜੀ ਜਿਹੀ ਇਸ ਚੀਜ਼ ਦੀ ਬੜੀ ਘਾਟ ਹੈ, ਬਿਕਾਜ਼ ਜੋ ਵੀ ਆਪਣੇ ਨਾਲ ਕੋਈ ਚੰਗਾ ਮਾੜਾ ਹੁੰਦਾ ਆਪਾਂ ਚੁੱਪ ਚਪੀਤੇ ਨੂੰ ਸਹਿ ਲੈਂਦੇ ਹਾਂ। ਤੇ ਜਿਹੜਾ ਰਾਈਟ ਟੂ ਪ੍ਰੋਟੈਸਟ ਆ, ਉਹ ਇਸ ਕੰਟਰੀ ਦੀ ਸਭ ਤੋਂ ਵੱਡੀ ਇੱਕ ਬਿਊਟੀ ਆ, ਤੇ ਉਹਨੂੰ ਆਪਾਂ ਨਹੀਂ ਯੂਜ਼ ਕਰਦੇ ਤੇ ਉਹ ਤੁਸੀਂ ਜਿਹੜਾ ਲੋਕਾਂ 'ਚ ਇੱਕ ਚਿੰਗਾਰੀ ਲਾਈ ਆ, ਆਈ ਥਿੰਕ ਇਹ ਬਹੁਤ ਦੂਰ ਤੱਕ ਜਾਊਗੀ। ਤੇ ਇਹਦਾ ਆਪਾਂ ਸਾਰਿਆਂ ਨੂੰ ਜਾਨ ਤੇ ਮਾਲ ਦਾ ਚੰਗਾ ਇਹਦੇ ਨਾਲ ਆਪਾਂ ਨੂੰ ਫਾਇਦਾ ਹੋਣਾ ਚਾਹੀਦਾ। ਜੀ ਜੀ, ਧੰਨਵਾਦ ਜੀ ਗੁਰਜੀਤ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਜੀ। ਸਾਡੀ ਆਪਣੇ ਰੋਜੀ ਰੋਟੀ ਆ, ਅਸੀਂ ਹੱਡ ਭੰਨਵੀਂ ਕਮਾਈ ਕਰਦੇ, ਅਸੀਂ ਰਾਤਾਂ ਜਾਗ ਜਾਗ ਕੇ ਆਪਣੇ ਕਹਿੰਦੇ ਹੁੰਦੇ ਨਾ ਸਰੀਰ ਨੂੰ ਕਸ਼ਟ ਦੇ ਦੇ ਕੇ ਬਿਜ਼ਨਸ ਬਣਾਉਣੇ ਜੀ। ਸ਼ਾਇਦ ਬਹੁਤ ਕਰਮ ਵਾਲੇ ਹੋਣਗੇ ਜਿਨ੍ਹਾਂ ਨੂੰ ਬੈਠ ਕੇ ਇਹਨਾਂ ਚੀਜ਼ਾਂ ਨੂੰ ਮੰਨਣ ਦਾ ਸੁੱਖ ਮਿਲਦਾ ਕਦੀ, ਪਰ ਨਹੀਂ ਤਾਂ ਅਸੀਂ ਇਹਦੇ ਉੱਤੇ ਐਨੂੰ ਦਿਲੋਂ ਦਿਮਾਗੋਂ ਆਪਣੀ ਸਰੀਰਕ ਸ਼ਕਤੀ ਸਾਰੀ ਲਾ ਦਿੰਦੇ ਜੀ ਜੀ ਕਿ ਸਾਡਾ ਬਿਜ਼ਨਸ ਆ ਜਿਹੜਾ ਚੱਲਦਾ ਰਹੇ, ਠੀਕ ਠਾਕ ਰਹੇ, ਆਪਣੇ ਪਰਿਵਾਰ ਪਾਲਦੇ ਆ, ਆਪਣੇ ਘਰਾਂ ਬਾਰਾਂ ਦੀਆਂ ਕਿਸ਼ਤਾਂ ਦਿੰਦੇ ਆ ਅਸੀਂ। ਪਰ ਇਹ ਕਿੱਥੇ ਕਿ ਲਿਖਿਆ ਹੈ ਕਿ ਤੁਸੀਂ ਉਹਨਾਂ ਨੂੰ ਚੋਰਾਂ ਨੂੰ ਕਹੋ ਕਿ ਤੁਸੀਂ ਗਰੋਸਰੀ ਜੋ ਜੀ ਕਰਦਾ ਹੈ ਚੱਕ ਕੇ ਲੈ ਜਾਓ ਤਾਂ ਤੁਹਾਨੂੰ ਕੁਝ ਕਹਿਣਾ ਨਹੀਂ। ਹਾਂਜੀ ਹਾਂਜੀ, ਜੇ ਤੁਸੀਂ ਕੁਝ ਕਹੋਗੇ ਤੁਹਾਡੇ ਤੇ ਕੇਸ ਹੋਊਗਾ। ਇਹ ਕਿੱਥੋਂ ਦੀ ਆਈ ਹੈ? ਮੈਨੂੰ ਤੇ 40 ਸਾਲ ਹੋ ਗਏ ਇਸ ਕੰਟਰੀ 'ਚ ਆਇਆ, ਮੈਂ ਤੇ ਇਦਾਂ ਦਾ ਕੋਈ ਲਾ ਨਹੀਂ ਦੇਖਿਆ, ਮੈਂ ਤੇ ਇਦਾਂ ਦੀ ਕੋਈ ਚੀਜ਼ ਦੇਖੀ ਨਹੀਂ ਸੀਗੀ। ਇਹ ਨਵੇਂ ਪੋਲੀਟੀਸ਼ੀਅਨ ਜੰਮੇ ਆ ਇਸ ਤਰ੍ਹਾਂ ਕਰਨ ਵਾਲੇ ਜੀ। ਉੱਥੇ ਕੀ ਹੁੰਦਾ ਜਦੋਂ ਇਦਾਂ ਹੁੰਦੀ ਆ, ਫਿਰ ਲੋਕਾਂ ਨੂੰ ਜਾਗਣਾ ਪੈਂਦਾ ਆ। ਲੋਕਾਂ ਨੂੰ ਜਾਗਣਾ ਹੁਣ ਕਿਵੇਂ ਪੈਂਦਾ? ਜਿਵੇਂ ਪੰਜਾਬ 'ਚ ਜਾਗੇ ਆ ਜੀ। ਪੰਜਾਬ 'ਚ ਕਿਵੇਂ ਜਾਗੇ ਆ? ਉਹਨਾਂ ਨੇ ਵੋਟ ਫਲਿੱਪ ਕੀਤੀ ਆ, ਫਿਰ ਇਹਨਾਂ ਨੂੰ ਦੂਜਾ ਰਸਤਾ ਦਿਖਾਉਣਾ ਪੈਂਦਾ। ਜੇ ਤੁਸੀਂ ਸਾਡੇ ਜਾਨ ਮਾਲ ਦੀ ਰੱਖਿਆ ਨਹੀਂ ਕਰ ਸਕਦੇ ਨਾ, ਤਾਂ ਤੁਰਦੇ ਬਣੋ ਉਸ ਦੇ ਵਿੱਚ, ਜਿੱਥੇ ਕਿਸੇ ਨੂੰ ਹੋਰ ਨਾ ਬੈਠਣ ਦਿਓ ਜੀ। ਪਰ ਉਹ ਗੱਲ ਹੈਗੀ ਆ ਵੀ ਪੰਜਾਬ ਦੇ ਵਿੱਚ 70-75 ਸਾਲਾਂ ਬਾਅਦ ਲੋਕਾਂ ਨੂੰ ਅਕਲ ਆਈ ਆ। ਨਹੀਂ ਤਾਂ ਕਦੀ ਕਾਂਗਰਸ ਆ ਗਈ, ਕਦੀ ਅਕਾਲੀ ਆ ਗਿਆ, ਕਦੀ ਕਾਂਗਰਸ ਆ ਗਈ। ਇੱਥੇ ਤਾਂ ਹੁਣ ਦੋ ਪਾਰਟੀਆਂ ਜਾਂ ਇੱਕ ਟੀ ਪਾਰਟੀ ਜੰਮੀ ਸੀਗੀ, ਉਹ ਵਿਚਾਰੀ ਵਿੱਚ ਹੀ ਰਹਿ ਗਈ ਜੀ ਜੀ। ਬਿਲਕੁਲ, ਉਹ ਜੰਮ ਹੀ ਨਹੀਂ ਸਕੀ ਪੂਰੀ। ਕਿਸੇ ਸਟੇਟ ਦੇ ਵਿੱਚ ਤਾਂ ਪੈਰ ਲਾ ਲਓ, ਲੋਕਾਂ ਨੂੰ ਸਾਹ ਦਾ ਜਿਹੜਾ ਨਾ ਸੁੱਖ ਦਾ ਸਾਹ ਆ ਜਾਵੇ, ਲੋਕਾਂ ਦੇ ਕੋਲ ਕੋਈ ਆਪਸ਼ਨ ਹੋਵੇ ਜੀ। ਤੇ ਪਰ ਜੇ ਚਲੋ ਜੇ ਦੋ ਪਾਰਟੀਆਂ ਵੀ ਹੈ ਨਾ, ਉਹਨਾਂ ਨੂੰ ਬਾਰੀ ਲਾਓ ਤਾਂ ਕਿ ਉਹ ਚੰਗੇ ਕੰਮ ਤੁਹਾਡੇ ਲਈ ਕਰਨ। ਮੈਂ ਤੇ ਕੋਈ ਚੇਅਰ ਲੈਣੀ ਨਹੀਂ, ਮੈਂ ਤੇ ਇਲੈਕਸ਼ਨ ਲੜਨੀ ਨਹੀਂ ਜੀ। ਠੀਕ ਹੈ, ਜਿਹੜੀ ਅਸੀਂ ਪਾਰਟੀ ਦੇ ਨਾਲ ਬਿਲੋਂਗ ਕਰਦੇ ਹਾਂ, ਜਦੋਂ ਉਹਨਾਂ ਦੇ ਵਿੱਚ ਵੀ ਉਹ ਭੈੜੇ ਆ ਜਾਂਦੇ ਨਾ, ਅਸੀਂ ਆਪਣੀ ਵੋਟ ਫਲਿੱਪ ਕਰਦੇ ਹਾਂ ਉੱਥੇ। ਇਹਦਾ ਮਤਲਬ ਇਹ ਨਹੀਂ ਵੀ ਅਸੀਂ ਪਾਰਟੀ ਦੇ ਨਾਲ ਬੱਝੇ ਹੋਏ ਆ। ਜੋ ਲੋਕਾਂ ਲਈ ਚੰਗਾ ਨਹੀਂਗਾ ਨਾ, ਉਹਨੂੰ ਅਸੀਂ ਵੋਟ ਨਹੀਂ ਪਾਉਂਦੇ ਜੀ। ਬਿਲਕੁਲ ਬਿਲਕੁਲ, ਆਪਣੀ ਵੋਟ ਨੂੰ ਵਰਤਦੇ ਆ। ਸਾਡੇ ਇੱਥੇ ਕੀ ਹੈਗਾ ਪੰਜਾਬੀਆਂ ਦੇ ਵਿੱਚ, ਪਹਿਲੀ ਤਾਂ ਗੱਲ ਅਸੀਂ ਵੋਟ ਪਾਉਣੀ ਨਹੀਂ, ਅਸੀਂ ਸਿਟੀਜ਼ਨ ਬਣਦੇ ਆ ਰਿਸ਼ਤੇਦਾਰਾਂ ਨੂੰ ਸੱਦਣ ਲਈ ਜਾਂ ਬੈਨੀਫਿਟ ਲੈਣ ਜੀ। ਬਿਲਕੁਲ ਸਹੀ, ਬਿਲਕੁਲ ਸਹੀ।
ਅਸੀਂ ਇਸ ਕੰਮ ਲਈ ਸਿਟੀਜ਼ਨ ਬਣਦੇ ਆ, ਅਸੀਂ ਇਸ ਕੰਮ ਲਈ ਨਹੀਂ ਬਣਦੇ, ਅਸੀਂ ਆਪਣੀ ਵੋਟ ਦੀ ਵਰਤੋਂ ਕਰਨੀ ਹੈ। ਅਸੀਂ ਆਪਣੀ ਵੋਟ ਦੀ ਵਰਤੋਂ ਕਰਨੀ ਹੈ, ਉਹਦੀ ਪਾਵਰ ਦਿਖਾ ਲੈਣੀ ਹੈ। ਅਸੀਂ ਉਹਦੇ ਲਈ ਨਹੀਂ ਸਿਟੀਜ਼ਨ ਬਣਦੇ, ਕਦੇ ਗਏ ਹੀ ਨਹੀਂ। ਜੇ ਵੋਟ ਜਿਨ੍ਹਾਂ ਦੀ ਪਈ ਵੀ ਹੈ ਨਾ, ਮੈਨੂੰ ਲੱਗਦਾ 50-60% ਤਾਂ ਉਦਾਂ ਦੇ ਲੋਕ ਹੈ ਜਿਨ੍ਹਾਂ ਦੇ ਘਰਾਂ ਤੋਂ ਚੱਕੀਆਂ ਜਾਂਦੀਆਂ ਹੈ। ਜਿੱਦਾਂ ਨਾ ਉੱਥੇ ਪਿੱਛੇ ਜਿਹੇ ਕੁਝ ਕੁ ਸਾਲ ਹੋਏ ਆ ਸ਼ਾਇਦ, ਕਿਉਂਕਿ ਹੁਣ ਅਸੀਂ ਤਾਂ ਉੱਥੇ ਰਹਿੰਦੇ ਨਹੀਂਗੇ ਪੰਜਾਬ ਦੇ ਵਿੱਚ। ਤੇ ਉੱਥੇ ਨਾ ਜ਼ਿਲ੍ਹਿਆਂ ਦੇ ਉੱਤੇ ਇੱਕ ਲਾ ਦਿੱਤੇ ਹੁੰਦੇ ਸੀਗੇ, ਕਈ ਅਕਾਲੀਆਂ ਦੇ ਨਾਂ ਸੁਣਦੇ ਹੁੰਦੇ ਸੀਗੇ ਕਿ ਉਹਦੇ ਕਈ ਸਾਰੇ ਕੰਮ ਹੁੰਦੇ ਸੀਗੇ। ਹਲਕਾ ਇੰਚਾਰਜ ਸ਼ਾਇਦ ਇਹ ਨਾਂ ਰੱਖਿਆ ਗਿਆ ਸੀ। ਤੇ ਉਹਨਾਂ ਤੋਂ ਥੱਲੇ ਸਰਪੰਚ ਹੁੰਦੇ ਸੀਗੇ ਤੇ ਉਹਨਾਂ ਦੇ ਕਹੇ ਜੇ ਕੋਈ ਕੰਮ ਹੋ ਗਿਆ, ਨਹੀਂ ਤਾਂ ਹੁੰਦਾ ਹੀ ਨਹੀਂ ਸੀਗਾ। ਇਹਨਾਂ ਨੇ ਏਦਾਂ ਇੱਥੇ ਵੀ ਰੱਖੇ ਹੋਏ ਆ, ਉਹ ਤੁਹਾਡੀਆਂ ਵੋਟਾਂ ਚੱਕ ਕੇ ਲੈ ਜਾਂਦੇ ਆ। ਉਹ ਮੈਨੂੰ ਕੱਲ ਕਿਸੇ ਨੇ ਦੱਸਿਆ, ਕਹਿੰਦੇ ਅਸੀਂ ਤਾਂ ਸਾਈਨ ਕਰਕੇ ਦਿੰਦੇ ਆ, ਸਾਨੂੰ ਕਿੰਨੇ ਸਾਲ ਹੋ ਗਏ, ਅਸੀਂ ਤਾਂ ਸਾਈਨ ਕਰਕੇ ਦੇ ਦਿੰਦੇ ਆ। ਉਹ ਪਤਾ ਨਹੀਂ ਕਹਿੰਦੇ ਕਿੱਥੇ ਨਿਸ਼ਾਨੀਆਂ ਲਾਉਂਦੇ ਆ। ਫਿਰ ਮੈਂ ਕਿਹਾ ਹੁਣ ਕਿਉਂ ਪਿੱਟਦੇ ਆ? ਬਿਲਕੁਲ, ਹੁਣ ਕਿਉਂ ਪਿੱਟਦੇ ਆ? ਤੁਹਾਨੂੰ ਹੱਕ ਹੀ ਨਹੀਂ ਪਿੱਟਣ ਦਾ। ਜਿਹੜਾ ਉਹ ਦੂਜੇ ਦੀ ਨਿਸ਼ਾਨੀ ਥੋੜਾ ਲਾਊਗਾ, ਉਹ ਪਾਈ ਆ, ਕਿਹਨੂੰ ਪਾਈ ਆ, ਤੇ ਫਿਰ ਤੁਸੀਂ ਪੁੱਛੋਗੇ ਕਿਹਨੂੰ? ਤੁਹਾਨੂੰ ਪੁੱਛਣ ਦਾ ਹੱਕ ਹੀ ਨਹੀਂਗਾ ਜੇ ਤੁਹਾਨੂੰ ਪਤਾ ਹੀ ਨਹੀਂ ਵੋਟ ਕਿੱਥੇ ਪਾਈ ਆ। ਅੱਗੇ ਜਿਹੜੇ ਹੁਣ ਸਾਡੀ ਅਗਲੀ ਜਨਰੇਸ਼ਨ ਆ, ਉਹਨਾਂ ਨੂੰ ਉਦਾਂ ਝੱਟ ਲਾ ਲਿਆ, ਫਿਰ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਕੋਈ ਵੀ। ਬਿਲਕੁਲ, ਜਦੋਂ ਲੁੱਟ ਕੰਮ ਕਰਨ ਦੀ ਲੋੜ ਨਹੀਂ, ਤੁਹਾਨੂੰ ਇਧਰਲੇ ਪਾਸੇ ਨੂੰ ਲਿਜਾਇਆ ਜਾ ਰਿਹਾ ਹੈ। ਜਿੱਦਾਂ ਤਾਂ ਹੈ ਹੀ ਨਹੀਂ ਵੀ ਤੁਸੀਂ ਕੋਈ ਕੰਮ ਕਾਰ ਕਰਨੇ ਆ, ਤੁਸੀਂ ਕੋਈ ਤਰੱਕੀ ਕਰਨੀ ਆ, ਚੰਗੀਆਂ ਜੌਬਾਂ ਲੈਣੀਆਂ, ਤੁਸੀਂ ਆਪਣੇ ਬਿਜ਼ਨਸ ਬਣਾਉਣੇ ਆ। ਕਿੱਥੇ ਸਿੱਖਿਆ ਮਿਲਦੀ ਆ ਸਾਨੂੰ ਏਦਾਂ ਦੀ? ਨਹੀਂ ਮਿਲਦੀ। ਕਿੱਥੇ ਇਨਕਰੇਜ ਕੀਤਾ ਜਾਂਦਾ ਸਾਨੂੰ ਇਨਕਰੇਜ ਹੀ ਨਹੀਂ ਕੀਤਾ ਜਾਂਦਾ ਕਿਸੇ ਪਾਸਿਆਂ ਵੀ। ਸੋ ਇਹ ਤਾਂ ਹੁਣ ਤੁਹਾਨੂੰ ਬੜੇ ਧਿਆਨ ਦੇ ਨਾਲ, ਅੱਗੇ ਤਾਂ ਅੱਖਾਂ ਮੀਟ ਕੇ ਆ ਗਿਆ ਸੀ, ਚਲੋ ਜੀ ਸਾਡੇ ਨਿਆਣੇ ਪੜ੍ਹਨ ਜਾਂਦੇ ਆ ਸਕੂਲਾਂ 'ਚ। ਅਸੀਂ ਕਿੰਨੀ ਵਾਰੀ ਸੋਮਵਾਰ ਵਾਲੇ ਸ਼ੋਅ ਦੇ ਵਿੱਚ ਬਹੁਤ ਵਾਰੀ ਮੈਂ ਤੇ ਸੰਦੀਪ ਕਹਿ ਚੁੱਕੇ ਆ ਕਿ ਸਕੂਲਾਂ ਦੇ ਵਿੱਚ ਪੜ੍ਹਾਈ ਠੀਕ ਨਹੀਂ ਕਰਵਾਈ ਜਾ ਰਹੀ, ਕੋਈ ਨਹੀਂ ਕੁਛ ਕਿਹਾ। ਥੋੜੇ ਜਿਹੇ ਲੋਕ ਆ LA ਦੇ ਵਿੱਚ ਆ, ਇੱਕ ਮੁਸਲਮਾਨ ਕਮਿਊਨਿਟੀ ਦੇ ਸੀਗੇ, ਇੱਕ ਕੋਈ ਹੋਰ ਦੇ ਸੀਗੇ, ਉਹਨਾਂ ਨੇ ਜਾ ਕੇ ਪ੍ਰੋਟੈਸਟ ਕੀਤਾ। ਇੱਥੇ ਉਰਲੀ ਕੈਲੀਫੋਰਨੀਆ ਦੇ ਵਿੱਚ ਤਾਂ ਬੇਕਰਫੀਲਡ ਤੋਂ ਲੈ ਕੇ ਇੱਧਰ ਤੱਕ ਦੇ ਅੱਖਾਂ ਹੀ ਮੀਟ ਕੇ ਬੈਠੇ ਆ ਲੋਕੀ। ਕਦੀ ਕਿਸੇ ਨੇ ਸਕੂਲੇ ਪੈਰ ਪਾ ਕੇ ਉਹਨਾਂ ਨੂੰ ਪੁੱਛੇ ਨਹੀਂ ਪੜ੍ਹਾ ਕੀ ਰਹੇ ਆ ਸਾਡੇ ਨਿਆਣਿਆਂ। ਇਹ ਕਿਹੜੀ ਸਿੱਖਿਆ ਹੈ ਜਿਹੜੀ ਤੁਸੀਂ ਦੇ ਰਹੇ ਆ? ਕਦੀ ਨਹੀਂ ਪੁੱਛਦੇ, ਜਾਂ ਪਤਾ ਨਹੀਂ ਅਸੀਂ ਕਿੰਨਾ ਕੁ ਚਿਰ ਸੁੱਤੇ ਰਵਾਂਗੇ ਜਿਹੜੇ ਸਾਡਾ ਸਾਰਾ ਕੁਝ ਖਰਾਬ ਹੋ ਗਿਆ, ਜਿਹੜੇ ਸਾਡੇ ਨਿਆਣੇ ਵੀ ਸਾਡਾ ਕਹਿਣਾ ਨਾ ਮੰਨੇ ਵੀ ਸਾਨੂੰ ਤਾਂ ਸਕੂਲੇ ਆ ਪੜਾਇਆ ਗਿਆ ਆ। ਸਹੀ, ਬਿਲਕੁਲ ਸਹੀ। ਤੁਸੀਂ ਕੌਣ ਹੁੰਦੇ ਆ? ਹਨਾ, ਨਿਆਣਿਆਂ ਨੂੰ ਇਹ ਆ ਵੀ ਹਾਂ ਜਾਂ ਉਹ ਕੁੜੀ ਆ ਜਾਂ ਮੁੰਡਾ ਆ, ਉਹਦੀ ਮਰਜ਼ੀ ਆ। ਹਾਲ ਦੀ ਗੱਲ ਆ, ਪੇਰੈਂਟਸ ਨੂੰ ਕੋਈ ਹੱਕ ਹੀ ਨਹੀਂ ਛੱਡਿਆ ਹੋਇਆ। ਜੇ ਕੋਈ ਨਿਆਣਾ ਕ੍ਰਾਈਮ ਕਰ ਜੇ ਤਾਂ ਪੇਰੈਂਟਸ ਦੇ ਉੱਤੇ ਆਉਂਦਾ ਆ, ਉਦਾਂ ਪੇਰੈਂਟਸ ਨੂੰ ਕੋਈ ਹੱਕ ਹੀ ਨਹੀਂ ਨਿਆਣਿਆਂ ਨੂੰ ਕੁਝ ਕਹਿਣ ਦਾ। ਸੋ ਇਹ ਬਹੁਤ ਸਾਰੇ ਜਿਹੜੇ ਰਾਈਟ ਆ ਤੁਹਾਡੇ ਬਿਜ਼ਨਸ ਤੋਂ ਲੈ ਕੇ ਤੁਹਾਡੇ ਘਰਾਂ ਦੇ ਵਿੱਚ ਆਵੜੇ ਆ ਕਿ ਉਹਨਾਂ ਨੇ ਆਪਣੇ ਹੱਥ ਲੈ ਲਿਆ। ਬਿਲਕੁਲ ਜੀ, ਪੰਜਾਬੀ ਰੇਡੀਓ USA ਦੇ ਇਸੇ ਹੀ ਮੰਚ ਦੇ ਉੱਤੇ ਇੱਕ ਬੰਦੇ ਨੇ ਆਪਣੀ ਦੁੱਖ ਭਰੀ ਵਿਥਿਆ ਸੁਣਾਈ ਸੀ। ਉਹ ਕਹਿੰਦੇ 6 ਮਹੀਨੇ ਲੱਗ ਗਏ ਮੈਨੂੰ ਹੋਮਲੈਸ ਘਰੋਂ ਕੱਢਣ ਦੇ ਵਿੱਚ, ਖਾਲੀ ਘਰ ਦੇ ਵਿੱਚ ਆ ਬੜੇ 18 ਹੋਮਲੈਸ ਹੋਣੇ ਬੰਦੇ ਨੇ ਦੱਸਿਆ ਸਾਨੂੰ। ਮੇਰੇ ਖਿਆਲ ਦੇ ਵਿੱਚ ਹਜੇ ਬਹੁਤ ਲੋਕ ਆ ਜਿਹੜੇ ਬੋਲਦੇ ਨੇ, ਜਿਨ੍ਹਾਂ ਦੇ ਘਰਾਂ ਦੇ ਉੱਤੇ ਉੱਤੇ ਹੀ ਕਬਜ਼ੇ ਕੀਤੇ ਆ, ਹੋਮਲੈਸ ਨੇ। ਕਹਿੰਦੇ ਤੁਸੀਂ ਇੱਕ ਹੋਮਲੈਸ ਨਹੀਂ ਕਹਿਣਾ, ਅਨਹਾਊਸ। ਇਹਦਾ ਕੀ ਮਤਲਬ ਹੋਇਆ ਅਨਹਾਊਸ? ਜੀ ਬਿਲਕੁਲ, ਇਹ ਕੀ ਹੋਇਆ ਅਨਹਾਊਸ? ਇਹ ਨਵਾਂ ਹੀ ਨਾਂ ਰੱਖਿਆ ਹੈ ਅਨਹਾਊਸ। ਅਨਹਾਊਸ ਕੀ ਹੁੰਦਾ ਹੈ? ਹੋਮਲੈਸ ਹੁੰਦਾ ਹੈ ਜਿਹੜਾ ਆਪਣਾ ਘਰ ਛੱਡ ਕੇ ਚਲੇ ਜਾ। ਬਿਲਕੁਲ। ਤੇ ਦੂਜੀ ਗੱਲ ਇਹ ਹੈ ਕਿ ਤੁਸੀਂ ਦੇਖੋ ਬਲਵਿੰਦਰ ਜੀ, ਜਿਵੇਂ ਤੁਸੀਂ ਦੱਸ ਰਹੇ ਸੀਗੇ ਸ਼ੁਰੂ ਦੇ ਵਿੱਚ ਕਿ ਹਰ ਮਹੀਨੇ ਤੁਸੀਂ $10,000 ਜੇ ਤੁਸੀਂ ਦਿੰਦੇ ਹੋ ਟੈਕਸ ਦਾ, ਤੇ ਤਕਰੀਬਨ ਸਾਲ ਦੇ ਵਿੱਚ $1.25 ਲੱਖ ਦਿੰਦੇ ਹੋ। ਕਿ $1.25 ਲੱਖ ਇਸ ਕਰਕੇ ਤੁਸੀਂ ਪੇ ਕਰ ਰਹੇ ਹੋ ਕਿ ਭਾਈ ਮੈਂ ਆਪਦੀ 10 ਸਾਲਾਂ ਬੱਧੀ, ਦਹਾਕਿਆਂ ਬੱਧੀ ਮਿਹਨਤ ਕਰਕੇ, ਰਾਤਾਂ ਝਾਕ ਕੇ, ਧੁੱਖਾਂ ਧਿਆਂ ਕੱਟ ਕੇ, ਧੁੱਪ ਛਾਂ ਕੱਟ ਕੇ ਸਾਰਾ ਕੁਝ, ਤੇ ਮੁੜ ਕੇ ਕੋਈ ਸਿਰ ਫਿਰਿਆ ਸ਼ੁਦਾਈ ਆਵੇ ਤੇ ਉਹ ਆ ਕੇ ਮੇਰੀ ਸਾਰੀ ਜਿਹੜੀ ਮਿਹਨਤ ਕੀਤੀ ਕਰਾਈ ਕੋਈ 10-15 ਦਿਨਾਂ ਦੇ ਵਿੱਚ ਉਡਾ ਕੇ ਲੈ ਜਾਣ। ਫਿਰ ਕੀ ਰੱਖਣੇ ਅਸੀਂ ਰਜਿਸਟਰ ਕਰਕੇ? ਹੁੰਦੇ ਨਹੀਂ ਸੀ ਆਪਾਂ ਜਦੋਂ ਹੁਣ ਸਟੋਰੀਆਂ ਪੜ੍ਹਦੇ ਆ, ਆਪਾਂ ਹੁਣ ਜਿਹੜੇ ਉਹ ਆਪਣਾ ਇਤਿਹਾਸ ਨਹੀਂ ਪੜ੍ਹਦੇ ਜੀ ਤੇ ਉਹ ਵਾਸ਼ ਲਾਈਏ ਹੁੰਦੀ ਸੀ, ਉਹ ਲੈ ਜਾਂਦੇ ਹੁੰਦੇ ਸੀ ਲੁੱਟ ਪੁੱਟ ਕੇ ਆ ਕੇ ਰਾਜੇ। ਉਹੀ ਗੱਲ ਹੋ ਗਈ ਨਾ। ਉਹੀ ਗੱਲ ਹੋ ਗਈ, ਬਿਲਕੁਲ। ਇਹ ਤੁਹਾਨੂੰ ਲੁੱਟਣ ਲਈ ਰੱਖੀ ਉਹ ਸਰਕਾਰ, ਜਿਹਨਾਂ ਨੂੰ ਵੋਟ ਦਿੰਦੇ ਆ, ਨੋਟ ਵੀ ਦਿੰਦੇ ਆ, ਵੋਟ ਵੀ ਦਿੰਦੇ ਆ। ਰਿੱਕੀ ਜੀ ਸਤਿ ਸ਼੍ਰੀ ਅਕਾਲ। ਬਲਵਿੰਦਰ ਜੀ ਅਤੇ ਪ੍ਰਵੀਨ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਜੀ ਜਿਹੜਾ ਉਪਰਾਲਾ ਤੁਸੀਂ ਨੇ ਜਗਾਇਆ ਲੋਕਾਂ ਨੂੰ, ਉਹਦੇ ਸਦਕਾ ਬਹੁਤ ਸਾਰੇ ਪੰਜਾਬੀ ਵੀਰ ਭਰਾ ਸਾਰੇ ਇਕੱਠੇ ਹੋਏ ਜੀ ਉੱਥੇ। ਮੈਂ ਵੀ ਜਾ ਕੇ ਭਾਜੀ ਉਹਨਾਂ ਨੂੰ ਮਿਲਿਆ, ਬਹੁਤ ਵਧੀਆ ਲੱਗਿਆ ਜੀ। ਧੰਨਵਾਦ ਜੀ। ਏਦਾਂ ਹੀ ਕਮਿਊਨਿਟੀ ਨੂੰ ਜਗਾਉਂਦਾ ਰਹੂਗਾ।
ਸ਼ਾਇਦ ਪਰਸੋਂ ਕੋਈ ਵੀਰ ਮੇਰਾ ਕਹਿ ਰਿਹਾ ਸੀ ਕਿ ਖਾਣ ਪੀਣ ਦਾ ਪ੍ਰਬੰਧ ਕਿੱਦਾਂ ਹੋਊਗਾ ਜੀ। ਉੱਥੇ ਤਾਂ ਬਾਬੇ ਨਾਨਕ ਦਾ ਲੰਗਰ ਜਦੇ ਪਹਿਲਾਂ ਹੀ ਪਹੁੰਚ ਗਿਆ ਜੀ। ਬਿਲਕੁਲ ਜੀ, ਬਿਲਕੁਲ ਖਾਣ ਪੀਣ ਦਾ ਸਭ ਕੁਝ ਹੀ ਹੁੰਦਾ ਹੀ ਆ। ਉਹ ਤਾਂ ਵੈਸੇ ਹੀ ਹੋਰ ਤਰ੍ਹਾਂ ਲੱਗਦੀ ਸੀਗੀ ਗੱਲ ਵੀ ਕਿਹੜਾ ਕੰਮ ਆ, ਅਸੀਂ ਸਾਰੀ ਜ਼ਿੰਦਗੀ ਦਾ ਖਾਣਾ ਪੀਣਾ ਬਚਾ ਰਹੇ ਆ, ਸਾਨੂੰ ਕੀ ਫਿਕਰ ਆ, ਬਿਜ਼ਨਸਮੈਨ ਆਪਾਂ ਹੈਗੇ ਸਾਰੇ। ਬਾਬੇ ਨਾਨਕ ਦਾ ਲੰਗਰ ਚੱਲ ਰਿਹਾ ਜੀ। ਹਾਂਜੀ ਚੱਲਦਾ ਹੀ ਰਹਿਣਾ ਜੀ ਉੱਥੇ। ਤੇ ਏਦਾਂ ਦੀ ਸਾਨੂੰ ਮਤਲਬ ਲੈ ਕੇ ਨਹੀਂ ਆਉਣੀ ਚਾਹੀਦੀ। ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਨੇ ਉਹਨਾਂ ਨੂੰ ਤਾਂ ਲਿਆਉਣੀ ਨਹੀਂ ਚਾਹੀਦੀ। ਉਹ ਆਪ ਹੀ ਸਾਡਾ ਰਿਜ਼ਕ ਅੱਗੇ ਭੇਜ ਦਿੰਦਾ ਜੀ। ਦੇਖੋ ਸਾਡੇ 'ਚ ਜਿਹੜਾ ਪਰੌਣਚਾਰੀ ਵਾਲੀ ਗੱਲ ਗਈ ਨਹੀਂ, ਉਹਨੇ ਉਦੋਂ ਹੀ ਸਾਨੂੰ ਕਈ ਕਾਲਾਂ ਵੀ ਆਈਆਂ ਵੀ ਤੁਸੀਂ ਕੋਈ ਨਹੀਂ ਦੱਸ ਦੋ ਖਾਣ ਪੀਣ ਦਾ ਹੈਗਾ। ਕਿਉਂ ਹੈਗੀ ਆ, ਸਿੱਖ ਕੌਮ ਜਾਣਦੀ ਆ, ਪੰਜਾਬੀਆਂ ਨੂੰ ਪਤਾ ਹੈ ਵੀ ਖਾਣ ਪੀਣ ਤੋਂ ਬਿਨਾਂ ਭੁੱਖੇ ਨਹੀਂ ਰਹਿੰਦੇ। ਬਹੁਤ ਬਹੁਤ ਧੰਨਵਾਦ ਜੀ ਸਭ ਦਾ। ਜੀ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਦੇਖੋ ਤਾਂ ਹਾਜ਼ਰੀ ਲਵਾ ਕੇ ਆਏ ਆ ਨਾ, ਤੁਹਾਡਾ ਕੋਈ ਸਟੋਰ ਨਹੀਂ, ਤੁਸੀਂ ਕੰਮ ਤੋਂ ਹਟ ਕੇ ਉੱਥੇ ਗਏ। ਬਿਲਕੁਲ ਧੰਨਵਾਦ। ਅਮਰਜੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੁਬਾਰੇ ਆਇਆ ਮੈਂ ਕਿਹਾ ਜਿਹੜੇ ਕਹਿੰਦੇ ਆਉਣ ਲੋਕ ਘਰ ਆ, ਤੇ ਮੇਰੀ ਗੁੱਡੀਆ ਦਾ ਘਰ ਦੇ ਵਿੱਚ ਸਾਲ ਬਾਅਦ ਹੁਣ ਨਿਕਲੇ ਨੇ, ਕੁਛ ਨੀ ਕਰ ਸਕੇ, ਡਰਦੇ ਉੱਥੇ ਜਾਂਦੇ ਨੀ ਸੀਗੇ ਉਹਨਾਂ ਕੋਲੇ ਵੀ ਅਸੀਂ ਕੀ ਕਹਿ ਕੇ ਉਹਨਾਂ ਨੂੰ ਕੱਢੀਏ। ਪੁਲਿਸ ਉੱਥੇ ਗਏ, ਵਕੀਲ ਕਰੇ, ਜਦੋਂ ਉਹਨਾਂ ਨੂੰ ਲੈਟਰ ਆਈ ਉਦੋਂ ਫਿਰ ਰਾਤ ਨੂੰ ਨਿਕਲ ਗਏ। ਉਹ 1 ਸਾਲ ਰਹਿ ਕੇ ਗਏ ਨੇ ਫਰੀ ਦੇ ਵਿੱਚ ਕਮਾਈਆਂ ਕਰ ਕਰਕੇ, ਜਿਨ੍ਹਾਂ ਨੇ ਹੁਣ ਤੁਸੀਂ ਇਨਵੈਸਟ ਨਹੀਂ ਕਰ ਸਕਦੇ, ਤੁਸੀਂ ਮਨੀ ਇਨਵੈਸਟ ਹੀ ਨਹੀਂ ਕਰ ਸਕਦੇ ਜੀ। ਹਾਂਜੀ ਸਾਲ ਦਾ ਦੇਖ ਲਓ ਤੁਸੀਂ ਰੈਂਟ ਕਿੰਨਾ ਹੁੰਦਾ, ਤੇ ਉਧਰ ਅਗਲੇ ਨੇ ਜੇ ਰੈਂਟ ਤੇ ਦੂਜੇ ਰਹਿੰਦੇ ਉਹ ਵੀ ਰੈਂਟ ਤੇ ਦੂਜਾ ਵੀ ਉਹਦੀ ਵੀ ਤੇ ਚੱਲੀ ਜਾਂਦੀ ਹੈ ਸਾਰੀ। ਇਹ ਨੀ ਗਾ ਵੀ ਜੇ ਤੁਸੀਂ ਉਹਦੇ ਵਿੱਚ ਗੌਰਮੈਂਟ ਨੇ ਇਹ ਵੀ ਕਰੇ ਵੀ ਭਾਈ ਉਹਦਾ ਨਹੀਂ ਉਹਨਾਂ ਚਿਰ ਤੁਸੀਂ ਦੇ ਸਕਦੇ ਰੈਂਟ, ਨਹੀਂ ਉਹ ਵੀ ਸਾਰਾ ਦੇਣੀ ਹੈ ਪੈਸੇ ਉਹਦੀ। ਤੇ ਸਾਲ ਰਹਿ ਕੇ ਗਏ ਨੇ, ਕੋਈ ਪੁਲਿਸ ਵਾਲੇ ਨੇ ਕੁਛ ਨੀ ਕਰਿਆ। ਉਹ ਕਹਿੰਦੇ ਨਹੀਂ ਅਸੀਂ ਤਾਂ ਕੁਛ ਕਹਿ ਹੀ ਨਹੀਂ ਸਕਦੇ। ਤੇ ਆਹ ਇਹਨਾਂ ਦੀ ਅਮਰੀਕਾ ਵਾਲਿਆਂ ਦੀ ਹੁਣ ਇੱਥੇ ਆਪਣੀ ਇਹਨਾਂ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਨੂੰ ਅਸੀਂ ਵੋਟਾਂ ਦਿੰਨੇ ਆ, ਨੋਟ ਦਿੰਨੇ, ਵੋਟ ਦਿੰਨੇ ਆ। ਹਾਂਜੀ ਦੂਜੀ ਗੱਲ ਇਹ ਆ ਜੀ, ਰੋਟੀ ਕਹਿੰਦੇ ਅਸੀਂ ਉੱਥੇ ਖਾਣਾ ਹੋਊ, ਇੱਥੇ ਕਿਵੇਂ ਹੋਊਗਾ। ਸਿੰਘਾਂ ਨੇ ਤਾਂ ਆਖੇ ਦਰਖਤ ਦੇ ਪੱਤੇ ਖਾ ਕੇ, ਯੋਧਿਆਂ ਨੇ ਤਾਂ ਟਾਈਮ ਪਾਸ ਕਰ ਲਿਆ ਸੀਗਾ, ਕੁਛ ਨਹੀਂ ਸੀ ਹੋਇਆ। ਤੇ ਦਲੇਰੀ ਹੋਣੀ ਚਾਹੀਦੀ ਹੈ, ਸਭ ਕੁਛ ਹੋ ਜਾਂਦਾ। ਓਕੇ ਜੀ, ਥੈਂਕ ਯੂ ਤੁਹਾਡਾ, ਬਹੁਤ ਬਹੁਤ ਥੈਂਕ ਯੂ। ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਤੁਸੀਂ ਗੱਲ ਕੀਤੀ ਸੀਗੀ ਵੀ ਤੁਸੀਂ ਇਹ ਦੇਖ ਲਓ, ਕੱਲ ਨਾ ਸਵੇਰੇ ਜਦੋਂ ਅਪਡੇਟ ਅਮਰੀਕਾ ਕਰਨੀ ਸੀ, ਹਾਂਜੀ, ਉਹਦੇ ਤੋਂ 5 ਮਿੰਟ ਪਹਿਲਾਂ ਤੱਕ 5 ਮਿੰਟ ਪਹਿਲਾਂ ਤੱਕ ਕਿ ਤੁਸੀਂ ਅਨਾਉਂਸ ਕਰ ਦੋ ਕਿ ਸਾਡੀ ਗੱਲ ਹੋ ਗਈ, ਤਾਂ ਕਿ ਲੋਕ ਬਹੁਤੇ ਜਾਣਨ। ਅਸੀਂ ਕਮਲੇ ਜਦ ਅਸੀਂ ਗੱਲ ਨਹੀਂ ਕਰਨੀ, ਤੁਹਾਡੀਆਂ ਸਾਨੂੰ ਆ ਰਹੀਆਂ, ਸਾਨੂੰ ਬਹੁਤ ਕਾਲਾਂ ਆ ਰਹੀਆਂ ਵੀ ਤੁਸੀਂ ਪਹਿਲਾਂ ਗੱਲ ਕਰ ਲਓਗੇ, ਸਾਡਾ ਕੋਈ ਸਟੋਰ ਹੈ ਅਸੀਂ ਗੱਲ ਕਰ ਲਈ ਜੀ। ਬਿਲਕੁਲ ਉਹ ਅਨਾਉਂਸ ਕਰ ਦੇਣ ਤੇ ਅਸੀਂ ਵਾਪਸ ਲੈ ਲਿਆ। ਅਸੀਂ ਨਹੀਂ ਇਹਨੂੰ ਫਲੋਰ ਤੇ ਲੈ ਕੇ ਜਾਣਾ ਪਾਸ ਹੋਣ ਦੇ ਲਈ। ਲਾਮਬੰਦੀ ਤੇ ਵਿਚੋਲਗੀ ਤੋਂ ਅੱਡੋ ਅੱਡ ਸ਼ਬਦ ਆ, ਦੋਨੇ ਇੱਕ ਥਾਂ ਨਹੀਂ ਹੋ ਸਕਦੇ। ਵਿਚੋਲੇ ਉੱਲੇ ਹੁੰਦੇ ਆ ਨਾ ਵੀ ਦੋਹੀ ਪਾਸੇ ਉਧਰੋਂ ਵੀ ਕੁਝ ਚਾਹੀਦਾ ਹੁੰਦਾ ਆ, ਤਾਂ ਇਧਰੋਂ ਵੀ ਅਸੀਂ ਵਿਚੋਲਗੀਆਂ ਨਹੀਂ ਕਰਦੇ ਕਿਤੇ। ਵਿਚੋਲਗੀਆਂ ਜਿਹੜੇ ਸੱਚੇ ਲੋਕ ਆ, ਵਿਚੋਲਗੀਆਂ ਨਹੀਂ ਕਰਦੇ ਹੁੰਦੇ, ਜਿਹੜੇ ਹੱਕਾਂ ਲਈ ਲੜਨ ਵਾਲੇ ਆ। ਬਿਲਕੁਲ। ਜਾਂ ਤੇ ਉਹਨਾਂ ਤੋਂ ਤੁਸੀਂ ਅਨਾਉਂਸ ਕਰਾ ਦਿਓ ਵੀ ਅਸੀਂ ਬਿੱਲ ਵਾਪਸ ਲੈ ਲਿਆ। ਹਾਂਜੀ, ਉਹਨਾਂ ਨੇ ਇੱਕ ਬਿਆਨ ਦੇਣਾ ਆ, ਆਪੇ ਨਾ ਲੋਕੀ ਜਾਣਗੇ। ਕਮਰੇ ਥੋੜੀ ਆ, ਲੋਕੀ ਐਡੀ ਐਡੀ ਦੂਰ ਤੋਂ ਆਏ, ਹਲੇ ਤੱਕ ਤਾਂ ਲੋਕ ਆਏ ਹੋਏ ਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਨਾ ਦੂਰੋਂ ਆਏ ਆ, ਸਵੇਰ ਤੋਂ ਉੱਠ ਕੇ ਆਪਣੇ ਕੰਮਾਂ ਕਾਰਾਂ ਤੇ ਕਿਸੇ ਨੂੰ ਖੜੇ ਕਰਕੇ ਆਏ ਹੋਣਗੇ, ਹਨਾ, ਗੱਡੀਆਂ ਲੈ ਕੇ ਆਏ ਹੋਣਗੇ। ਆਪਣੀ ਦਿਹਾੜੀ ਭੰਨਣੀ ਕੋਈ ਕੰਮ ਕਰਨ ਵਾਲੇ ਬੰਦੇ ਲਈ ਸੌਖੀ ਨੀ ਗੀ, ਸੌਖੀ ਨਹੀਂ ਬਿਲਕੁਲ ਜੀ। ਤੇ ਤੁਸੀਂ ਅਨਾਉਂਸ ਕਰਾਵੋ ਉਹਨਾਂ ਤੋਂ ਸਗੋਂ ਕਿ ਅਸੀਂ ਆਪਣਾ ਜਿਹੜਾ ਇਹ ਕਾਨੂੰਨ ਬਣਾਉਣਾ ਸੀ ਉਹ ਅਸੀਂ ਵਾਪਸ ਲੈ ਲਿਆ, ਤੇ ਅਸੀਂ ਉਹਨੂੰ ਫਲੋਰ ਦੇ ਉੱਤੇ ਪਾਸ ਵੇਲੇ ਨਹੀਂ ਲੈ ਕੇ ਜਾਵਾਂਗੇ ਵੋਟਿੰਗ। ਦੇਖੋ ਇਹ ਕੰਮ ਤਾਂ ਜਿਹੜਾ ਜੀ ਬਿਲਕੁਲ, ਇਹ ਕੰਮ ਤਾਂ ਜਿਹੜਾ ਉਹਨਾਂ ਨੂੰ ਗੱਲ ਕਹੋ ਜਾਏ ਉਹ ਲੋਕ ਤਾਂ ਕਰ ਸਕਦੇ ਜਿਨ੍ਹਾਂ ਨੂੰ ਉਹਨਾਂ ਦੀ ਛਵੀ ਦਾ ਫਿਕਰ ਹੈ ਵੀ ਕਿਤੇ ਸਾਡੇ ਬੰਦੇ ਦੀ ਬਦਨਾਮੀ ਨਾ ਹੋ ਜੇ, ਜਾਂ ਬਿੱਲ ਤਾਂ ਜੀ ਆਏ ਆ ਜਿਹੜੇ ਬਿੱਲ ਦੀਆਂ ਵਿਸ਼ੇਸ਼ਤਾਵਾਂ ਦੱਸ ਰਹੇ ਆ ਨਾ ਲੋਕਾਂ ਨੂੰ, ਜਾਂ ਜਿਹੜੇ ਲਾਮਬੰਦੀਆਂ ਨੂੰ ਡੀਰੇਲ ਕਰ ਰਹੇ ਆ, ਉਹ ਬੰਦੇ ਤਾਂ ਇਹ ਕੰਮ ਕਰ ਸਕਦੇ ਆ ਕਿ ਬਈ ਚਲੋ ਜਾ ਕੇ ਉਹਨਾਂ ਦੇ ਘਰੇ ਵੀ ਆਪਾਂ ਗੱਲਬਾਤ ਕਰੀਏ ਭਾਈ ਆ ਜਾਂ। ਪਰ ਜਦੋਂ ਕਿਸੇ ਬੰਦੇ ਨੇ ਕਾਨੂੰਨੀ ਬਿੱਲ ਹੀ ਲਿਆਂਦਾ, ਖਰੜਾ ਹੀ ਪੇਸ਼ ਕਰਤਾ ਕਿ ਬਈ ਮੈਂ ਤਾਂ ਕਰਨ ਚੱਲਿਆ, ਫਿਰ ਉੱਥੇ ਤਾਂ ਇੱਕ ਵਿਰੋਧ ਹੀ ਬਚਦਾ। ਤੁਹਾਡੇ ਸਾਹਮਣੇ ਆ ਸਾਰਾ। ਆਪਾਂ ਕਾਲਰ ਸੇ ਜੁੜੇ ਨੇ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ, ਪ੍ਰਵੀਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭੈਣ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ,
ਤੇ 10-12 ਸਾਲ ਤੋਂ ਇਹ ਰੇਡੀਓ ਸੁਣਦੇ ਆ। ਤੇ ਬਾਕੀ ਠੀਕ ਹੈ ਵੀ ਸੁੱਤੀ ਕੌਮ ਨੂੰ ਜਗਾ ਰਹੇ ਹੋ ਤੁਸੀਂ ਤੇ ਬਾਕੀ ਆ ਤੁਹਾਡੀ ਗੱਲ ਸੁਣ ਕੇ ਬਹੁਤ ਵਧੀਆ ਲੱਗਿਆ ਵੀ ਵੋਟਾਂ ਆਪਣੇ ਇੱਕ ਜਣੇ ਨੂੰ ਸਾਈਨ ਕਰਕੇ ਦੇ ਦਿੰਦੇ ਆ। ਉਹ ਆਪਣੇ ਗੁਰਦੁਆਰਿਆਂ 'ਚ ਵੀ ਇਹੀ ਹੁੰਦਾ ਤੇ ਇੱਥੇ ਵੀ ਇਹੀ ਹੁੰਦਾ, ਕੋਈ ਨਹੀਂ ਬੋਲਦਾ ਇੱਥੇ। ਤੇ ਉਹ ਬਸ ਜਿੰਨੇ ਵੀ ਆ ਦੇ ਦੇ ਭਾਈ ਵੋਟ, ਅਗਲਾ ਕਹਿੰਦਾ ਆ ਲਓ ਜੀ ਵੋਟ ਸਾਈਨ ਕਰਕੇ ਬਣਾ ਵੀ ਵੋਟ ਆਪਣੀ ਪਾਰਟੀਆਂ ਦੇ ਲੈਂਦੇ। ਮੈਨੂੰ ਲੱਗਦਾ ਇਹ ਸ਼ੋਅ ਮੈਂ ਸਿਰਫ ਮੰਡੇ ਹੀ ਕਰਦੀ 4 ਤੋਂ 5, ਮੈਨੂੰ ਲੱਗਦਾ ਵੀ 7 ਦਿਨ ਕਰਨਾ ਪਊ। ਹਾਂਜੀ ਬਾਕੀ ਰਹੀ ਗੱਲ ਭੈਣ ਜੀ, ਤੁਸੀਂ ਟੈਕਸ ਦੀ ਗੱਲ ਕੀਤੀ, ਟੈਕਸ ਸਾਡੇ ਕੋਲ ਵੀ ਸਟੋਰ ਆ। ਅਸੀਂ ਵੀ ਤਕਰੀਬਨ ਦੇਖੋ ਜੇ 3 ਮਹੀਨਿਆਂ ਮਗਰੋਂ ਅਸੀਂ ਇਹਨਾਂ ਨੂੰ ਟੈਕਸ ਇਕੱਠਾ ਕਰਕੇ ਦਿੰਨੇ, ਇਹਨਾਂ ਦੀ ਰੂਟੀਨ ਜੀ ਪਰ 3 ਮਹੀਨਿਆਂ ਦੇ ਵਿੱਚ $200 ਪੈਨਲਟੀ ਵੀ ਲਾਈ ਜਾਂਦੀ ਹੈ ਵੀ ਤੁਸੀਂ 3 ਮਹੀਨੇ ਟੈਕਸ ਦੇ ਪੈਸੇ ਜਮ੍ਹਾਂ ਕਰੋ। ਬਾਕੀ ਰਹੀ ਦੂਜੀ ਗੱਲ, ਹੁਣ ਟਰੱਕਿੰਗ ਦਾ ਬਿਜ਼ਨਸ ਵੀ ਟਰੱਕ ਵੀ ਚਲਾਉਣੇ ਆ। ਅੱਜ ਜੁਲਾਈ ਦੇ ਵਿੱਚ ਇਹਨਾਂ ਨੇ ਸਾਨੂੰ ਚਿੱਠੀਆਂ ਭੇਜ ਦਿੱਤੀਆਂ ਵੀ 14 ਸੈਂਟ ਪਰ ਗੈਲਨ ਦਾ ਵਧਾ ਕੇ ਤੁਸੀਂ ਇਫਤਾ ਭਰਨਾ। ਕਿਸੇ ਨੇ ਨਹੀਂ ਕੋਈ ਰੌਲਾ ਪਾਇਆ ਵੀ ਕਿਉਂ 14 ਸੈਂਟ ਤੁਸੀਂ ਵਧਾ ਲਿਆ। 1900 ਗੈਲਨ ਕੈਲੀਫੋਰਨੀਆ 'ਚ ਨਹੀਂ ਪਾਉਂਦੇ ਤਾਂ ਅੱਗੇ 70 ਸੈਂਟ ਪਰ ਗੈਲਨ ਦੇ ਦਿੰਦੇ ਸੀ, ਹੁਣ ਸਾਨੂੰ 84 ਸੈਂਟ ਯਾਨੀ ਕਿ $250-300 ਟੈਕਸ ਹੋਰ ਵਧਾਤਾ। ਹਾਂਜੀ ਇੱਕ $1.5 $1.25 ਗੈਸ ਇੱਥੇ ਵਧਿਆ, ਫਿਰ ਟੈਕਸ ਵਧਿਆ, ਫਿਰ ਕੀ ਕਰੀਏ ਹੁਣ। ਜਿੰਨਾ ਚਿਰ ਤੁਸੀਂ ਉੱਠਦੇ ਨਹੀਂ ਬੋਲਦੇ ਨਹੀਂ ਕੁਝ ਨਹੀਂ ਹੋਣਾ। ਆ ਘਰਾਂ ਦੇ ਟੈਕਸ ਦੇਖੋ ਵੈਲਿਊ ਦੇ ਹਿਸਾਬ ਨਾਲ ਕਿ 2800-3000 ਹੁੰਦਾ ਸੀ, ਅੱਜ ਕੀ 4500 ਰੁਪਇਆ ਟੈਕਸ ਚੁੱਪ ਕਰਕੇ ਦੇਈ ਜਾਂਦੇ ਨਾ, ਚੁੱਪ ਕਰਕੇ ਦੇਈ ਜਾਂਦੇ ਆ। ਟਰੱਕਾਂ ਦੇ 14 ਸੈਂਟ, ਚਲੋ ਸਾਡੇ ਕੋਲ ਤਾਂ 1-2 ਟਰੱਕ ਹੀ ਆ ਤੇ 14 ਸੈਂਟ ਦੇ ਹਿਸਾਬ ਨਾਲ 300 ਰੁਪਇਆ 3 ਮਹੀਨਿਆਂ ਦਾ, ਜਾਣੀ ਕਿ ਅਸੀਂ 300 ਰੁਪਇਆ 3 ਮਹੀਨਿਆਂ ਸਾਨੂੰ 4 ਵਾਰੀ $1200 ਸਾਲ ਦਾ ਵਧਾਤਾ ਟੈਕਸ। ਕਿਸੇ ਟਰੱਕਿੰਗ ਕੰਪਨੀ ਵਾਲੇ ਨੇ ਰੌਲਾ ਨਹੀਂ ਪਾਇਆ, ਵਾਲੇ ਨੂੰ ਤਾਂ ਇਹ ਪਤਾ ਹੀ ਨਹੀਂ ਵੀ ਇਫਤਾ ਕੀ ਹੁੰਦਾ ਹੈ। ਇਫਤਾ ਇਹ ਆ 85 ਸੈਂਟ ਪਰ ਗੈਲਨ ਦਾ ਤੁਹਾਡੇ ਤੋਂ ਟੈਕਸ ਲੈਂਦੇ ਆ। ਜੇ ਤੁਹਾਡੇ ਕੋਲ ਕੈਲੀਫੋਰਨੀਆ ਨੰਬਰ ਪਲੇਟ, ਤੁਸੀਂ ਗੈਸ ਭਾਵੇਂ ਤੋਂ ਪਾਓ ਭਾਵੇਂ ਨਾ ਪਾਓ। 1900 ਗੈਲਨਾਂ ਦੇ ਹਿਸਾਬ ਨਾਲ 85 ਅੱਗੇ 600-700 ਇਫਤਾ ਭਰੀਦਾ ਸੀ, ਐਤਕੀ $1150 ਅਸੀਂ ਇਫਤਾ ਭਰਿਆ। ਦੇਖੋ ਉੱਠੋ ਐਤਕੀ ਹੁਣ ਆਪੋ ਆਪਣੀ ਕਮਾਨ ਸੰਭਾਲੋ। ਹਾਂਜੀ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਆ ਜੀ, ਸੁਣਦੇ ਆ ਪਰ ਗੱਲਾਂ ਸੁਣਨ ਦਾ ਜੋ ਤੁਹਾਡੇ ਤੋਂ ਸਿੱਖਿਆ ਲਈਦੀ ਆ ਜੀ। ਗੱਲ ਬਹੁਤ ਘੱਟ ਕਰੀਦੀ, ਸੁਣੀ ਦਾ ਜ਼ਰੂਰ ਆ। ਬਾਕੀ ਇਹ ਵੀ ਟਰੱਕਾਂ ਵਾਲਿਆਂ ਬਾਰੇ ਵੀ ਕਿਸੇ ਦਿਨ ਏਦਾਂ ਦਾ ਲੈ ਕੇ ਆਓ, ਸਾਨੂੰ ਇਕੱਠੇ ਕਰਕੇ ਭੇਜੋ ਇਹਨਾਂ ਨੂੰ। ਬੜੀ ਮਿਹਰਬਾਨੀ ਭੈਣ ਜੀ, ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ ਧੰਨਵਾਦ। ਮਲਹੋਤਰਾ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਤੁਹਾਡਾ ਪ੍ਰੋਗਰਾਮ ਬੜੇ ਚਾਅ ਦੇ ਨਾਲ ਕਰੀਬ 1-2 ਸਾਲਾਂ ਤੋਂ ਸੁਣ ਰਿਹਾ, ਲੇਕਿਨ ਮੈਂ ਐਪ ਹੁਣੀ ਤੁਹਾਡੀ ਡਾਊਨਲੋਡ ਕੀਤੀ, ਤੁਹਾਨੂੰ ਪਹਿਲੀ ਵਾਰੀ ਕਾਲ ਕਰ ਰਿਹਾ। ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਿਹਾ ਜੀ, ਬਹੁਤ ਹੀ ਵਧੀਆ। ਧੰਨਵਾਦ। ਥੈਂਕ ਯੂ ਸ਼ੋਕ ਜੀ। ਤੇ ਮੈਂ ਕੁਝ ਦਿਨ ਪਹਿਲੇ ਇਹ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਖੁਦ ਐਸਾ ਸੁਜੈਸ਼ਨ ਚਾਹੁੰਦਾ ਸੀ ਕਿ ਤੁਹਾਨੂੰ ਦਿਆਂ ਕਿ ਜਿਸ ਤਰ੍ਹਾਂ ਇਹ ਲੁੱਟ ਖੁੱਟ ਹੋ ਰਹੀ ਹੈ ਸਾਡੀ ਪੰਜਾਬੀ ਕੌਮ ਦੇ ਵਿੱਚ ਹੀ ਐਸੀ ਗੱਲਬਾਤ ਹੈਗੀ ਹੈ ਕਿ ਉਹਨਾਂ ਵਿੱਚ ਇਕੱਠ ਕਰਕੇ ਕੁਝ ਉੱਪਰ ਤੱਕ ਸੁਣਾਈ ਕਰਨ ਵਾਸਤੇ ਕੁਝ ਕਰ ਸਕਦੀ ਹੈ। ਤੇ ਹੋਰ ਤੇ ਕੋਈ ਐਸਾ ਕੋਈ ਬੰਦਾ ਨਹੀਂ ਜਿਸ ਨੂੰ ਅਸੀਂ ਕਹੀਏ ਤੇ ਕੋਈ ਸਾਡਾ ਸਾਥ ਦੇ ਸਕਦਾ ਹੈ। ਭਾਵੇਂ ਸਾਡੇ ਸਟੋਰ ਨਹੀਂ ਹੈਗੇ, ਲੇਕਿਨ ਜੋ ਹੋ ਰਿਹਾ ਸੀ ਉਹ ਬਹੁਤ ਗਲਤ ਹੋ ਰਿਹਾ ਸੀ। ਪ੍ਰੋਟੈਸਟ ਕਰਨਾ ਬਹੁਤ ਜ਼ਰੂਰੀ ਸੀ, ਅੱਜ ਹੋਇਆ, ਬਹੁਤ ਅੱਛਾ ਲੱਗਿਆ ਸੁਣ ਕੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ ਚਾਹੁੰਦਾ। ਮੇਰੇ ਕੋਈ ਜਾਣਨੇ ਵਾਲੇ ਸੀ, ਉਹਨਾਂ ਦੀ ਵਾਈਫ ਬੱਸ ਦੇ ਉੱਤੇ ਆ ਰਹੀ, ਉਹਨੇ ਬੱਸ ਦੇ ਵਿੱਚ ਦੇਖਿਆ ਪਿੱਛੇ ਇੱਕ ਕਾਲਾ ਬੈਠਾ ਹੋਇਆ। ਉਹ ਘਰ ਦੇ ਕੋਲ ਆ ਕੇ ਜਦੋਂ ਆ ਰਹੀ ਹੈ ਤੇ ਕਾਲਾ ਪਿੱਛੇ ਉਹਨੂੰ ਫਾਲੋ ਕਰਨ ਲੱਗਿਆ। ਜਦੋਂ ਕੋਲ ਆਇਆ, ਉਹ ਘਰ ਦੇ ਦਰਵਾਜ਼ੇ ਕੋਲ ਪਹੁੰਚਣ ਵਾਲੀ ਸੀ ਤੇ ਉਹਨੇ ਟਾਈਮ ਪੁੱਛਿਆ, ਉਹਨੇ ਘੜੀ ਇੰਜ ਕਰਕੇ ਦੇਖੀ ਤੇ ਉਹਨੇ ਚੇਨ ਗਲੇ ਵਿੱਚੋਂ ਖੋ ਕੇ ਭੱਜ ਗਿਆ। ਉਹਨਾਂ ਨੇ ਪੁਲਿਸ ਰਿਪੋਰਟ ਜ਼ਰੂਰ ਕੀਤੀ, ਲੇਕਿਨ ਇਹ ਵੀ ਦੱਸਿਆ ਬਈ ਮੈਂ ਇਸ ਬੱਸ ਤੇ ਇੰਨੇ ਵਜੇ ਇੱਥੋਂ ਚੱਲੀ ਆ, ਇੱਥੇ ਇੰਨੇ ਵਜੇ ਪਹੁੰਚੀ ਆ। ਉਹਨਾਂ ਨੇ ਪੁਲਿਸ ਵਾਲਿਆਂ ਨੇ ਉਹਨੂੰ ਪਕੜ ਵੀ ਲਿਆ ਤੇ 4-5 ਦਿਨਾਂ ਬਾਅਦ ਉਹਨਾਂ ਨੂੰ ਬੁਲਾਇਆ ਕਿ ਤੁਸੀਂ ਥਾਣੇ ਆਓ ਤੇ ਉਹ ਬੰਦਾ ਪਕੜ ਲਿਆ। ਦੇਖ ਲਓ, ਉਹ ਗਏ ਨਹੀਂ। ਉਹ ਕਹਿੰਦੇ ਨੇ ਛੋੜੋ ਪਰੇ, ਕਿਉਂ? ਉਹ ਕਹਿੰਦੇ ਨਾ ਉਹ ਛੁੱਟ ਕੇ ਆ ਜਾਏਗਾ ਤੇ ਫਿਰ ਬਦਲਾ ਲਏਗਾ। ਤੇ ਲੇਕਿਨ ਇਹ ਹੀ ਹੈ ਕਿ ਜਿਸ ਤਰ੍ਹਾਂ ਹੁਣ ਤੁਸੀਂ ਸਾਰਿਆਂ ਨੇ ਮਿਲ ਕੇ ਏਕਾ ਕਰਕੇ ਇਕੱਠੇ ਹੋਏ ਤੇ ਜ਼ਰੂਰ ਇਹਦੀ ਕੁਛ ਨਾ ਕੁਛ ਸੁਣਾਈ ਹੋਏਗੀ। ਪਰ ਇਹ ਅੱਛਾ ਹੀ ਸੀ, ਇਹ ਕਰਨਾ ਜ਼ਰੂਰੀ ਹੈਗਾ ਹੀ ਸੀ। ਪਰ ਮੈਂ ਤੇ ਇਹ ਪੰਜਾਬੀ ਰੇਡੀਓ ਦਾ ਹੀ ਸ਼ੁਕਰੀਆ ਅਦਾ ਕਰ ਰਿਹਾ। ਔਰ ਮੈਨੂੰ ਇਹ ਬਹੁਤ ਨੌਲੇਜੇਬਲ, ਰੋਜ਼ ਨਵੀਂ ਤੋਂ ਨਵੀਂ ਗੱਲ ਰੇਡੀਓ ਕੋਲੋਂ ਹੀ ਸੁਣਨੀ ਪੈਂਦੀ। ਉਲਟਾ ਘਰ ਵਾਲੇ ਵੀ ਇਹ ਕਹਿੰਦੇ ਕੋਈ ਮੈਂ ਗੱਲ ਵੀ ਕਰਨਾ ਤੇ ਉਹ ਕਹਿੰਦੇ ਅੱਜ ਤੁਹਾਨੂੰ ਪੰਜਾਬੀ ਰੇਡੀਓ ਤੋਂ ਪਤਾ ਲੱਗ ਜਾਏਗਾ। ਵਾਕਈ ਇਹ ਨਿਊਜ਼ ਜਿਹੜੇ ਤੁਹਾਡੇ ਚੱਲਦੇ ਨੇ, ਜੋ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਇਹ ਸਭ ਨੂੰ ਬਹੁਤ ਨੌਲੇਜ ਦਿੰਦਾ ਹੈ ਔਰ ਬੜੀ ਮਤਲਬ ਇਹਦੇ ਨਾਲ ਖੁਸ਼ੀ ਮਿਲਦੀ ਹੈਗੀ ਹੈ। ਔਰ ਇਹ ਸਾਡੇ ਵਾਸਤੇ ਜਿਸ ਤਰ੍ਹਾਂ ਰੋਟੀ ਖਾਣੀ ਜ਼ਰੂਰੀ ਹੈ, ਇਸ ਤਰ੍ਹਾਂ ਮੇਰੇ ਵਾਸਤੇ ਪੰਜਾਬੀ ਰੇਡੀਓ ਸੁਣਨਾ ਵੀ ਬੜਾ ਜ਼ਰੂਰੀ ਹੋ ਗਿਆ। ਮੈਂ ਤੁਹਾਨੂੰ ਇਹ ਕਹਾਂਗਾ ਤੁਹਾਡਾ ਸ਼ੁਕਰੀਆ ਕਿ ਤੁਹਾਡਾ ਅੱਛਾ ਪ੍ਰੋਗਰਾਮ ਚੱਲਦਾ ਹੈ। ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ ਕਰਦੇ ਰਹੋ ਤੇ ਸਭ ਨੂੰ ਨਵੀਂ ਤੋਂ ਨਵੀਂ ਗੱਲ ਜਿਹੜੀ ਵੀ ਕੋਈ ਹੁੰਦੀ ਹੈ ਜਾਂ ਕੁਝ ਵੀ ਹੁੰਦਾ ਹੈ
ਉਹ ਸ਼ੇਅਰ ਕਰੋ ਤੇ ਅਸੀਂ ਤੁਹਾਡੇ ਨਾਲ ਹੈਗੇ ਹਾਂ ਜੀ। ਧੰਨਵਾਦ ਜੀ, ਥੈਂਕ ਯੂ ਸ਼ਿਵ ਕੁਮਾਰ। ਧੰਨਵਾਦ ਜੀ। ਹੁਣ ਕਾਲ ਕਰਨ ਵਾਲੀ ਖੜੋਤ ਨੂੰ ਤੋੜ ਦਿਓ, ਹੁਣ ਹਾਜ਼ਰੀ ਲਵਾਇਆ ਕਰੋ ਪ੍ਰੋਗਰਾਮਾਂ ਦੇ। ਬਿਲਕੁਲ ਜਦੋਂ ਵੀ ਤੁਹਾਡਾ ਜੀ ਕਰਦਾ ਹੈ ਕਾਲ ਕਰਿਆ ਕਰੋ, ਸੁਝਾਅ ਦੇ ਲਈ ਅਸੀਂ ਆਲਵੇਜ਼ ਓਪਨ ਆ ਜੀ। ਤੇ ਆਪਣਾ ਟਾਈਮ ਹੋ ਗਿਆ ਜੀ। ਹਾਂਜੀ ਬਿਲਕੁਲ, ਸਮਾਂ ਆਪਣਾ ਸਮਾਪਤੀ ਵਾਲਾ ਜੀ। ਤੇ ਇੱਕ ਵਾਰ ਮੁੜ ਤੋਂ ਉਹਨਾਂ ਲੋਕਾਂ ਨੂੰ ਲੱਖ ਲੱਖ ਸਿਜਦਾ, ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਬਿੱਲ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਚਾਹੇ ਤੁਸੀਂ ਕਿਸੇ ਵੀ ਤਰੀਕੇ ਨਾਲ ਕੀਤੀ ਹੈ। ਲੁੱਟ ਦੇ ਵਿਰੁੱਧ ਖੜਨਾ ਹਮੇਸ਼ਾ ਪੰਜਾਬੀਆਂ ਦੇ ਹਿੱਸੇ ਆਇਆ ਤੇ ਪੰਜਾਬੀ ਖੜਦੇ ਰਹਿਣਗੇ। ਤੇ ਇਹ ਬਹੁਤ ਵੱਡਾ ਇੱਕ ਹੰਭਲਾ ਪੰਜਾਬੀਆਂ ਨੇ ਮਾਰਿਆ, ਔਰ ਜਿਹੜੇ ਲੋਕ ਸਮਰਥਕ ਸੀਗੇ SB 553 ਦੇ ਔਰ ਚੋਰ ਮੋਰੀਆਂ ਲੱਭਦੇ ਫਿਰਦੇ ਸੀਗੇ ਕਿ ਕਿਸੇ ਤਰੀਕੇ ਨਾਲ ਕਟੇਜ਼ੀ ਦੇ ਨੇੜੇ ਹੋ ਜਾਈਏ, ਕਿਸ ਤਰੀਕੇ ਨਾਲ ਲਾਮਬੰਦੀ ਨੂੰ ਤੋੜ ਦਈਏ, ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਮਿਲਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਪੀਟਲ ਹਿੱਲ ਦੇ ਮੂਹਰੇ ਪੰਜਾਬੀਆਂ ਨੇ ਰੋਸ ਮੁਜ਼ਾਹਰਾ ਕੀਤਾ। ਸਾਰਿਆਂ ਦਾ ਹੀ ਬਹੁਤ ਧੰਨਵਾਦ, ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦਾ ਵੀ, ਜਿਨ੍ਹਾਂ ਨੇ ਸੰਕੇਤਕ ਵਿਰੋਧ ਕੀਤਾ ਆਪੋ ਆਪਣੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਮੰਚਾਂ ਤੇ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ। ਹਰ ਜਾਣਕਾਰੀ ਦਾ ਫਲਾਇਰ, ਹਰ ਜਾਣਕਾਰੀ ਦਾ ਜਿਹੜਾ ਪੋਸਟਰ ਹੈ ਉਹ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਤੁਸੀਂ ਆਉਂਦੇ ਦਿਨਾਂ 'ਚ ਵੀ ਦੇਖ ਸਕੋਗੇ। ਉੱਥੇ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਥੋੜ੍ਹੇ ਸਮੇਂ ਦੇ ਵਿੱਚ ਹੀ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਕਦੋਂ ਕਿੱਥੇ ਕੀ ਹੋਣਾ, ਕੀ ਪ੍ਰੋਗਰਾਮ ਹੈ। ਸੋ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਦੇ ਮੰਚਾਂ ਦੇ ਨਾਲ, ਚਾਹੇ ਉਹ ਇੰਸਟਾਗ੍ਰਾਮ ਪੇਜ ਹੈ, ਚਾਹੇ ਉਹ ਫੇਸਬੁੱਕ ਪੇਜ ਹੈ, ਚਾਹੇ ਉਹ YouTube ਹੈ, ਉਹਨੂੰ ਸਬਸਕ੍ਰਾਈਬ ਕਰਕੇ ਉਹਦੇ ਨਾਲ ਵੱਧ ਤੋਂ ਵੱਧ ਜ਼ਰੂਰ ਜੁੜੋ ਤਾਂ ਜੋ ਇਹ ਜਾਣਕਾਰੀਆਂ ਤੁਹਾਡੇ ਤੱਕ ਜਲਦੀ ਤੇ ਸਟੀਕ ਸਮੇਂ ਤੇ ਪਹੁੰਚ ਸਕਣ। ਜੀ ਜੀ ਲਈਏ ਇਜਾਜ਼ਤ। ਹਾਂਜੀ ਹਾਂਜੀ, ਮੇਰੇ ਪ੍ਰਵੀਨ ਸ਼ਰਮਾ ਵੱਲੋਂ, ਬਲਵਿੰਦਰ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।